अस्सलाम वालेकुम जी नाज़रीन, टी टाइम में खुश आमदीद। ऑनलाइन टी टाइम जनाब साढ़े नाल फैसल रामे मिठापुरिया ते अपना कालू साढ़े नाल ने जनाब। ते बाकी ਜਿਹੜੇ ਨੇ ਨਾ ਉਹ ਸਾਰੇ ਨੱਸ ਭੱਜ ਗਏ ਨੇ ਕਿਤੇ, ਪਤਾ ਨਹੀਂ ਕਿੱਧਰ। ਫੈਸਲ ਵੀ ਗਿਆ ਸੀ, ਫੈਸਲ ਨੂੰ ਐਂਡ ਤੋਂ ਫੜ ਕੇ ਲਿਆਂਦਾ ਸੀ ਨੁੱਕਰ ਤੋਂ। ਨਹੀਂ ਤੇ ਨਾਜ਼ਰੀਨ ਗੱਲ ਇਹ ਆ, ਓਏ ਅੱਛਾ ਠੀਕ ਉਸਤਾਦ ਜੀ ਮੈਨੂੰ ਛੇੜਨਾ ਨਾ, ਮੈਂ ਅੱਗੇ ਪਰੇਸ਼ਾਨ ਆ ਖੁਦਾ ਦੀ ਕਿਸਮ, ਮੇਰਾ ਦਿਮਾਗ ਘੁੰਮਿਆ ਪਿਆ ਜੀ। ਤੁਸੀਂ ਕਰ ਲਓ ਗੱਲ। ਪਹਿਲੇ ਤੇ ਟੀ ਟਾਈਮ ਦੇ ਵਿੱਚ ਨਾ ਕਿਤੇ ਕੈਮਰੇ ਦੇ ਅੱਗੇ ਬਹਿਣ ਦਾ ਕੋਈ ਤਰੀਕਾ ਸਿੱਖ। ਆ ਟਾਈ ਇਦਾਂ ਲਾਈ ਦੀ ਹੈ। ਆਏ ਹਾਏ ਭਾਈ ਫੈਸਲਾ ਇੱਕ ਗੱਲ ਚਲੋ ਹਾਂ ਟਾਈ ਐ ਨਹੀਂ ਜੀ, ਕਿਸੇ ਨੇ ਟਾਈ ਫੜ ਕੇ ਚੰਡਾ ਮਾਰ ਗਿਆ। ਓ ਯਾਰ ਮਿੱਠੇ ਚਲੋ ਮੈਂ ਲਾ ਦਿੰਨਾ ਵਾ। ਚਲੋ ਓਏ ਉਸਤਾਦ ਜੀ ਸੁਭਾਨ ਅੱਲਾ, ਕਿੰਨੀ ਸੋਹਣੀ ਲੱਗਣ ਦੀ ਜੀ। ਦੁਆ ਕਰਨ ਦੇ ਹੋ ਕਿਸੇ ਵਾਸਤੇ? ਨਹੀਂ ਮੈਂ ਦਹਾ ਰਿਹਾ ਬੇਟਾ, ਖਾਰਸ਼ ਦੇ ਬਹਾਨੇ। ਓ ਹੋ ਚਲੋ। ਸੁਭਾਨ ਅੱਲਾ, ਕਿਆ कहने उस्ताद जी। ਸਿਕੰਦਰ ਆਦਮ ਸਾਹਿਬ ਉਸਤਾਦ ਜੀ ਵੱਡੀ ਦੁਨੀਆ। उस्ताद जी मेरी तनख्वाह ਦੀ ਘੜੀ ਲੈ ਲਈ ਆ। ਦੇਖਾ ਕੁੜੀਆਂ ਦੇ ਵੀ ਨਹੀਂ ਹੱਥ ਦਿੰਦੇ ਹੁੰਦੇ ਬੇਟੇ। ਤੂੰ ਕਹਿੰਦਾ ਉਸਤਾਦ ਜੀ ਹੱਥ ਤੇ ਸਾਡੇ ਵੀ ਬੜੇ ਪਿਆਰੇ ਨੇ ਮਾਸ਼ਾਅੱਲਾ, ਤੁਸੀਂ ਦੇਖੇ ਹੀ ਨਹੀਂਗੇ। ਪੇਤ ਵਾਲੇ। ਨਾ 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 ਉਸਤਾਦ ਜੀ ਓ ਕੀ ਬਾਤ ਉਸਤਾਦ ਜੀ ਦਿਲ ਵੱਡਾ ਨਹੀਂ ਹੋ ਗਿਆ ਕਿ ਨਾਲੋਂ? ਭਾਜੀ ਅੱਛਾ ਹੋਰ ਸੁਣਾਓ ਕੀ ਸੂਰਤ ਹਾਲ ਆ? ਸੂਰਤ ਹਾਲ ਸਾਜੀ ਕੀ ਬਾਰਿਸ਼ ਨਿਜ਼ਾਮ ਹੈ? ਕਿੰਨੇ ਹੋ ਗਏ ਰੁਕਣ ਡਈ? ਕਿਉਂ? ਲੈ ਅੱਲਾ ਦੀ ਮਰਜ਼ੀ ਹੈ, ਕਿਉਂ? ਉਸਤਾਦ ਜੀ ਉਹ ਨਾ ਤਜਰਬਾ ਕੀਤਾ ਗਵਰਨਮੈਂਟ ਨੇ, ਉਹ ਨਾ ਮਸਨੂਈ ਬਾਰਿਸ਼ ਦਾ। ਹਾਂਜੀ ਅੱਗੋਂ ਅੱਲਾ ਖੈਰ ਹੀ ਕਰੇ, ਇਹਨਾਂ ਨੇ ਚੜਾ ਦੇ ਦਿੱਤੀ, ਇਹਨਾਂ ਕੋਲ ਰੁਕਣ ਨਹੀਂ ਡਈ। ਉਸਤਾਦ ਜੀ ਪਾਕਿਸਤਾਨ ਦੇ ਵਿੱਚ ਰਿਕਾਰਡ ਲੱਗ ਗਿਆ, ਫੈਸਲਾਬਾਦ ਟੌਪ ਤੇ ਰਿਹਾ। ਹਾਂਜੀ ਕਿਸ ਕੰਮ 'ਚ? ਸਰੀਨਾ ਹੋਟਲ 'ਚ 1 ਅਰਬ ਤੇ 10 ਕਰੋੜ ਦੀ ਸ਼ਰਾਬ ਵਿਕੀ। ਉਹ ਨਹੀਂ ਯਾਰ ਸਹੀ ਦੱਸ। ਅੱਲਾ ਹਾਂਜੀ ਦੀ ਉਸਤਾਦ ਜੀ। ਖਬਰ ਚੱਲੀ ਮੀਡੀਆ ਤੇ, ਰਿਕਾਰਡ ਲੱਗਾ 1 ਅਰਬ ਕਿੰਨੀ ਦੇਰ 'ਚ? ਇਹ ਤਕਰੀਬਨ ਕੋਈ 3 ਘੰਟਿਆਂ ਚ। ਨਹੀਂ 3 ਘੰਟੇ 'ਚ ਇੰਨੀ ਵਿਕ ਗਈ ਕਿ ਪੋਲੀਓ ਦੇ ਕਤਰੇ ਵਾਲੀ ਟੀਮ ਨੂੰ ਦੇਤੀ ਉਹਨਾਂ ਨੇ ਵੀ ਜਾਓ ਦਿਓ ਘਰਾਂ 'ਚ। ਚਲੋ ਖੈਰ ਜੋ ਵੀ ਉਸਤਾਦ ਜੀ ਡਿਸਟੈਟ, ਲੇਕਿਨ ਨਾਲੇ ਯਾਰ ਨੈਸ਼ਨਲ ਟੀਵੀ ਤੇ ਬਹਿ ਕੇ ਨਾ ਆ ਮਨਸ਼ਿਆਤ ਦਾ ਜ਼ਿਕਰ ਨਾ ਕਰਿਆ ਕਰੋ। ਫੈਮਲੀ ਸ਼ੋਅ ਦੇਖਦੇ ਆ, ਬੱਚੇ ਸ਼ੋਅ ਦੇਖਦੇ ਆ, ਨਾ ਕਰਿਆ ਕਰੋ। ਭਾਜੀ ਫੈਸਲ ਕਦੋਂ ਅਕਲ ਅੱਛਾ ਆਉਣੀ ਹੈ? ਮਿੱਠੇ ਚੁੱਪ ਕਰ ਜਾ, ਠੀਕ ਆ। ਅੱਛਾ ਚੁੱਪ ਕਰ ਜਾ, ਗਾਣਾ ਸੁੱਤਾ ਪਿਆ ਤੁਹਾਡਾ। ਇੱਧਰ ਮੇਰੀ ਗੱਲ ਸੁਣੋ, ਉਹ ਆਪਾਂ ਨਗਾਂ ਦੀ ਗੱਲ ਨਹੀਂ ਸੀ ਕੀਤੀ? ਨਗ ਹਾਂਜੀ ਹਾਂ 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 ਹਾਂ, ਦੁਨੀਆ 'ਚ ਮਹਿੰਗੇ ਨਗਾਂ ਦਾ ਹਿਸਾਬ ਲਾ ਕੇ ਅੰਗੂਠੀ ਦਾ ਨਗ ਕਿੰਨਾ ਕੁ ਮਹਿੰਗਾ ਹੋ ਸਕਦਾ? ਬੜਾ ਮਹਿੰਗਾ इधर ਉਸਤਾਦ जरा हिसाब ला। एक भाजी ने क्या हुआ कि आपके हुक्म के मुताबिक मैंने थोड़ी देर सर्च की और दुनिया की सबसे एक्सपेंसिव रिंग ढूंढ ली है। इसका नाम है पिंक स्टार रिंग और ये डायमंड की रिंग है। और मेरे लिए भी ये सरप्राइज ही है कि इतनी एक्सपेंसिव रिंग। इसकी कीमत है 71.2 मिलियन डॉलर्स। ਹੈ ਹੋਏ ਹੋਏ ਹੋਏ, ਇਹ ਤਾਂ ਬਣ ਗਈ ਤਕਰੀਬਨ ਕੋਈ 71.2 ਮਿਲੀਅਨ 3300 ਰੁਪਇਆ ਯਾਰ। ਨਹੀਂ ਓਏ 71 मतलब 1.5 ਕਰੋੜ ਰੁਪਏ ਦੀ ਹੈ ਉਸਤਾਦ ਜੀ। यार एक मिनट यार 71.2 मिलियन ਹਾਂਜੀ डॉलर्स मतलब 712 लाख डॉलर। 712 लाख डॉलर। ते अब इसको अगर पाकिस्तानी रुपीस से ज़रब दें तो ये बनता है काई दाई सैकड़ा हज़ार 10,000 लाख 10 लाख करोड़ 10 करोड़ अरब 10 अरब 21 अरब 36 करोड़ पाकिस्तानी रुपीस बनती है। पिक्चर अटैच कर दी है मैंने, लिंक भी सेंड कर रहा हूँ। यहाँ पर 5 मोस्ट एक्सपेंसिव रिंग की डिटेल है। अब मैं तस्वीर लाना नाल। ਹੁਣ ਸਾਡਾ ਖਾਨਦਾਨੀ ਤੇਰੇ ਨਗ ਜਿੱਦਾਂ- ਜਿਹੜਾ ਨਾ ਉਸਤਾਦ ਜੀ, ਮੇਰਾ ਖਾਨਦਾਨੀ ਨਗ ਨੀਲਮ ਆ। ਨੀਲਮ ਨੀਰ ਉਹ ਨਹੀਂ ਖਾਨਦਾਨੀ ਯਾਰ। ਨਗ ਇਹਨਾਂ ਦਾ। नहीं ये सही कह रहा। इन्हों का जोड़ा मोस्ट खानदानी आला नाग ना वो नीलम आ। ਹਾਂਜੀ ਉਸਤਾਦ ਜੀ, ਮੇਰੇ ਅੱਬੂ ਨੇ ਨੀਲਮ ਪਾਇਆ ਹੁੰਦਾ ਸੀਗਾ, ਕਮ ਤੋਂ ਕਮ ਅੱਧਾ ਕਿਲੋ ਦਾ ਹੁੰਦਾ ਸੀ ਉਸਤਾਦ ਜੀ। ਹਾਂਜੀ ਉਹ ਭਾਜੀ ਜਦੋਂ ਇੱਕ ਇੱਕ ਨੀਲਮ ਅੱਧਾ ਕਿਲੋ ਦਾ ਹੋ ਜਾਏ ਨਾ, ਉਹਦਾ ਆਪਰੇਸ਼ਨ ਕਰਾਈਦਾ ਵਾ। ਨਹੀਂ ਨਹੀਂ ਉਸਤਾਦ ਜੀ, ਅੱਬੂ ਗਏ ਸਨ ਨਾ ਸਾਊਦੀ ਅਰਬ, ਤੇ ਉੱਥੋਂ ਅੱਧਾ ਕਿਲੋ ਦਾ ਨੀਲਮ ਲੈ ਕੇ ਆਏ ਸਨ। ਓਏ ਉਹ ਨੀਲ ਫਿਰ ਲੈ ਕੇ ਆਏ ਸੀਗੇ। ਤਰਾਸ਼ ਕੇ ਅਸੀਂ ਅੰਗੂਠੀਆਂ ਅੱਜ ਵੀ ਸਾਡੇ ਉਹ ਖਾਨਦਾਨ ਦੇ ਵਿੱਚ ਅੰਗੂਠੀ ਇਹ ਨਹੀਂ ਕਿ ਦਿਖਾਈ ਦੀ ਹੈ। ਝੂਠ ਬੋਲ ਰਿਹਾ। ਤੁਹਾਡੇ ਖਾਨਦਾਨ ਦਾ ਜਿਹੜਾ ਨੀਲਮ ਸੀ ਨਾ ਨਗ, ਹੂੰ
ਉਹ ਸਿਰਫ ਦੁਬਈ ਜਾਂਦਾ ਸੀ, ਸਾਊਦੀ ਅਰਬ ਤੇ ਉਹਨੂੰ ਬੈਨ ਸੀ। ਆਹੋ ਮੈਂ ਦੁਬਈ ਲੈ ਕੇ ਗਿਆ ਸੀਗਾ ਉਸਤਾਦ ਜੀ। हाँ जी, अच्छा अगला पढ़ लो। अस्सलाम वालेकुम जानी भाई, फोर नाग अली जानम, अली जानम। अली जानम। आप मेरी मेल जरूर पढ़ना, वड्डा पंखा हूं आपका। दुनिया में सबसे महंगा पत्थर जो है ब्लू डायमंड है, जो इंडिया और साउथ अफ्रीका से निकलता है, जिसकी 1 कैरेट की कीमत तकरीबन $4 मिलियन है, 1 कैरेट का। लेकिन आप कभी दर्रे नजफ पत्थर की तहकीक करें, जिसका कोई पहाड़ नहीं है। ये इराक में कब्रिस्तान है नजफ, जहाँ जब बारिश होती है तो उसके कतरों से बनता है। बहुत खूबसूरत पत्थर है, लव यू। ये उन्होंने एक मेल की है। लो जी, फोर नाग तमसील भाजी कह रहे ने, भाईजान मेरे पास एक नाग है, ओपल नाम है, ओपल, वो ओपल नाम है उसका। वो आलमोस्ट 3300 यूरो का है, मतलब पाकिस्तानी तकरीबन 9 लाख का। शुक्रिया। आ भी बहुत आला नाग ने तस्वीर। ਕਿਹੜਾ ਜੀ? लो जी, एक शुएब नासर भाजी कह रहे ने, उस्ताद जी मैं सबसे महंगा पत्थर नीलम देखा है, 20 कैरेट का स्टोन था और 22 लाख रुपए कीमत थी उसकी। इस तरह अगो भाजी कह रहे ने, दीपक बग्गा भाजी कह रहे ने, नाग जानी भाजी अमिताभ बच्चन की उंगली में नीलम डला हुआ है, उसकी कीमत कायदा 4 लाख है, 1 नाग की। बिल्कुल इस तरह उस्ताद जी। ਹੁਣ ਉਸਤਾਦ ਜੀ अमिताभ साहब ने पाया एड़ा। ਹਾਂਜੀ ਉਸਤਾਦ ਜੀ ਜਿਹੜਾ ਅਮਿਤਾਭ ਸਾਹਿਬ ਨੇ ਨੀਲਮ ਪਾਇਆ ਨਾ ਮਾਦਰ ਨਾਲ, ਉਹ ਮੇਰੇ ਵਾਲਦ ਸਾਹਿਬ ਨੂੰ ਉਹਨਾਂ ਨੇ ਕਾਪੀ ਕੀਤਾ। ਐ ਨਾ ਕਹਿਣਾ ਕਿ ਅੱਬੂ ਦਾ ਜ਼ਿਕਰ ਕਰਨ ਡਿਆ। ਓ ਯਾਰ। ਔਰ ਨੀਲਮ ਦਾ ਤੁਹਾਨੂੰ ਇੱਕ ਫਾਇਦਾ ਦੱਸਾਂ ਉਸਤਾਦ ਜੀ, ਨੀਲਮ ਜਿਹਨੇ ਪਾਇਆ ਹੋਏਗਾ ਨਾ ਉਹਨੂੰ ਅੱਗ ਨਹੀਂ ਲੱਗਦੀ, ਅੱਬੂ ਨੂੰ ਅੱਗ ਨਹੀਂ ਸੀ ਲੱਗਦੀ। ਹਾਂਜੀ। ਭਾਜੀ ਤੁਹਾਡੇ ਵਾਲਦ ਸਾਹਿਬ ਨੇ 1958 ਦੇ ਵਿੱਚ ਸਿਹਤ ਕਾਰਡ ਅਪਲਾਈ ਕੀਤਾ ਸੀਗਾ। ਅੱਲਾਹ ਉਹਨੂੰ ਜ਼ਿੰਦਗੀ ਦੇਵੇ, ਉਹ ਦੇਖ ਤਾਂ ਪਾਇਆ ਹੁਣ ਉਹਨੇ। ਉਹ ਤਾਂ ਹੁਣ ਨਿਕਲੇ ਆ 1958 ਜੋ ਕਿਤੇ ਕੀਤੇ। ਵਾਲਦ ਵੀ ਤਾਂ ਹੁਣ ਹੀ ਨਿਕਲੇ ਆ, ਤੁਸੀਂ ਤਾਂ ਚੱਲ ਅੱਛਾ ਯਾਰ। ਇਹਨਾਂ ਦੇ ਵਾਲਦ ਸਾਹਿਬ ਨੇ 58 ਦੇ ਵਿੱਚ ਸਿਹਤ ਕਾਰਡ ਅਪਲਾਈ ਕੀਤਾ। ਇਹਦੇ ਵਾਲਦ ਸਾਹਿਬ ਦੇ ਫੌਤ ਹੋਣ ਤੋਂ 8 ਸਾਲ ਬਾਅਦ ਉਹ ਆਇਆ ਘਰ। ਹਾਂ। ਤੇ ਕੋਈ ਇਹ ਨਹੀਂ ਕਹਿ ਰਿਹਾ ਕਿ ਵਾਲਦ ਸਾਹਿਬ ਫੌਤ ਹੋ ਗਏ, ਕਹਿੰਦਾ ਭਾਵੇਂ ਹੁਣੇ ਇਹਨੂੰ ਗਏ ਆ, ਸਿਹਤ ਕਾਰਡ ਦੇ ਦਿਓ ਲਓ। ਨਹੀਂ, ਉਹਦੇ ਉੱਤੇ ਮਾਰਕਰ ਨਾਲ ਨਾਮ ਵੱਡੇ ਭਰਾ ਦਾ ਲਿਖ ਲਿਆ। ਹੋਰ ਕੋਈ ਨਗ ਹੈ ਉਸਤਾਦ ਜੀ? ਕੋਈ ਸਾਡੇ ਲੋਕਾਂ ਨਗ ਹੈ ਵੇ? जानी भाई, गुर्दे वाला नफा मेरे ताया अबू ने भी पहना था, गुर्दे वाला नाग। और नहीं दरोगे वाला है, ਉਹ दरोगे वाला। ਹਾਂ। ਉਹ ਫਿੱਟੇ ਮੂੰਹ ਦਰੋਗੇ ਵਾਲਾ ਨਹੀਂ, ਮੈਂ ਕਿਹਾ ਸੀ ਗੁਰਦੇ ਵਾਲਾ ਇੱਕ ਨਗ ਹੁੰਦਾ ਵਾ, ਉਹ ਪਾ ਲਓ ਨਾ ਤੇ ਉਂਗਲੀ ਨਾਲ ਟੱਚ ਹੁੰਦਾ ਰਵੇ ਤੇ ਕਹਿੰਦੇ ਕਿ ਗੁਰਦੇ ਦੀ ਦਰਦ ਨਹੀਂ ਹੁੰਦੀ, ਯਾਨੀ ਕਿ ਗੁਰਦਾ ਖਰਾਬ ਨਹੀਂ ਹੁੰਦਾ। ਯਾਨੀ ਕਿ ਮੈਂ ਸੁਣੀ ਸੀ ਗੱਲ, ਇਹਦਾ ਮੈਨੂੰ ਇਹ ਨਹੀਂ ਪਤਾ ਕਿ ਹਕੀਕਤ ਆ ਨਹੀਂ ਕਿ। ਉਹ ਭਾਈ कह रहे जानी भाई गुर्दे वाला नग मेरे ताया अबू ने भी पहना था, उनको बहुत तकलीफ थी गुर्दे की, लेकिन उसके बावजूद फौत हो गए। ਚੱਲ। उस्ताद जी ऐसा ही है। लेकिन उसके बावजूद फौत होने तक उन्हें गुर्दे का मसला नहीं हुआ, और इस नाग पहनने के बाद अल्लाह ने उन्हें बहुत नवाजा था। टाइगर नाग का पूरा नाम टाइगर आई है, टाइगर आई आँख जी। उसकी शक्ल टाइगर की आंख जैसी होती है, उसकी वजह से बाज लोगों को बहुत गुस्सा आता है। ਹਾਂਜੀ ਮੈਂ ਪਾਈ ਰੱਖਿਆ ਬੜੀ ਦੇਰ ਸਾਥ ਜੀ। ਉਹ उस्ताद जी ਭਾਈ ਫੈਸਲ ਨੇ ਨਾ ਗੁਰਦੇ ਦੀ ਦਰਦ ਵਾਲਾ ਨਗ ਪਾਇਆ, ਉਹ ਦਰਦ ਫੇਰ ਹੋਈ ਜਾਵੇ। ਡਾਕਟਰ ਨੂੰ ਦਿਖਾਇਆ, ਡਾਕਟਰ ਕਹਿੰਦਾ ਬੇਟਾ ਮੈਂ ਐਕਸਪਾਇਰ ਪਾਈ ਫਿਰਦਾ। यार अच्छा जी, चलो। ਗੁਰਦੇ ਵਾਲਾ ਨਗ ਪਾਇਆ ਉਸਤਾਦ ਜੀ, ਤੇ ਉਹਦੀ ਵੀ 3 ਖੁਰਾਕਾਂ ਕਰਨ ਰਹੇ, ਸੁਬਹ ਦੁਪਹਿਰ ਸ਼ਾਮ ਲੈਂਦਾ। ਆ ਤੈਨੂੰ ਯਾਦ ਹੈ ਇੱਕ ਵਾਰੀ ਦਾਨਸ਼ ਜਿਹੜਾ ਵਾ, ਇਹਨੇ ਪੈਂਚਰ ਦਾ ਬਹਾਨਾ ਕੀਤਾ ਸੀ ਕਿ ਮੇਰੀ ਗੱਡੀ ਪੈਂਚਰ ਹੋ ਗਈ, ਤੇ ਕਿੰਨੇ ਪੈਂਚਰ ਲੱਗੇ ਸੀ ਉਹਦੇ। ਹਾਂਜੀ ਹਾਂਜੀ। हाँ जी हाँ जी। ਉਹ ਮੈਂ ਰਿਕਵੈਸਟ ਕੀਤੀ ਪੈਂਚਰ ਵਾਲਿਆਂ ਨੂੰ, ਮੈਂ ਕਿਹਾ ਉਹ ਜਿਹੜੀ ਟੂਬ ਸੀ ਨਾ ਦਾਨਸ਼ ਦੀ, ਉਹਦੀ ਜਰਾ ਤਸਵੀਰ ਭੇਜ ਤੇ ਆ ਚੈੱਕ ਕਰੋ ਜਰਾ। ਉਹਨੇ ਤਸਵੀਰ ਭੇਜੀ ਦਾਨਸ਼ ਦੀ ਮੋਟਰਸਾਈਕਲ ਦੀ ਟੂਬ ਦੀ। ਤੋਬਾ, ਸਿਰਫ ਪੈਂਚਰ ਹੀ ਲੱਗੇ ਨੇ, ਸਾਪੀ ਸਿਰਫ ਬਣਿਆ। ਪੈਂਚਰ ਹੀ ਲੱਗੇ ਨੇ, ਚੈੱਕ ਕਰੋ। ਯਾਨੀ ਪੂਰੀ ਟੂਬ ਤੇ ਸਿਰਫ ਪੈਂਚਰ ਲੱਗੇ ਨੇ। ਹਾਏ ਹਾਏ ਹਾਏ। ਪੈਂਚਰ ਹੋਣ ਵਾਲੀ ਜਗ੍ਹਾ ਵੀ ਖਤਮ ਹੋ ਗਈ ਆ। ਹੁਣ ਦਾਨਸ਼ ਇਹ ਨਹੀਂ ਕਹਿੰਦਾ ਕਿ ਮੇਰੀ ਗੱਡੀ ਪੈਂਚਰ ਹੋ ਗਈ, ਹੁਣ ਦਾਨਸ਼ ਕਹਿੰਦਾ ਯਾਰ ਮੇਰੀ ਗੱਡੀ ਦਾ ਇੱਕ ਪੈਂਚਰ ਲੀਕ ਹੋ ਗਿਆ। ਠੀਕ ਆ ਭੈਣ। ਇਹ ਭੈਣ ਥੋੜੇ ਜਿਹੇ ਕਮੈਂਟ ਸੀ ਜਿਹੜੇ ਮਤਲਬ ਕਿ ਮੈਨੂੰ ਲੱਗੇ ਸੀ ਤੇ ਮੈਂ ਪੜ੍ਹ ਦਿੱਤੇ ਨਾ ਕਿਤੇ ਹਵਾਲੇ ਨਾਲ। ਉਸਤਾਦ ਜੀ ਜਿਹੜੀ ਟਾਈਗਰ ਦੀ ਗੱਲ ਹੈ ਨਾ, ਮੈਂ ਹੁਣ ਤੁਹਾਨੂੰ ਦੱਸਦਾ ਟਾਈਗਰ ਦੀ ਖਸੂਸੀਅਤ ਕੀ, ਕਿਉਂਕਿ ਮੈਂ ਤੁਹਾਨੂੰ ਪਤਾ ਕਿ ਇਲਮੇ ਜਾਫਰ ਜਾਣਦਾ ਹੈ। ਉਹ ਜਿਹੜਾ ਸਤਾ ਹੈ ਨਗਾਂ ਦਾ। ਉਹ ਤੈਨੂੰ ਤੇਰਾ ਕਹੇ ਜਾਫਰ ਨਹੀਂ ਜਾਣਦਾ ਤੇ ਦੱਸ। ਉਸਤਾਦ ਜੀ ਜਿਹੜਾ ਟਾਈਗਰ ਨਗ ਹੈ ਨਾ, ਮੈਂ ਹੁਣੇ ਤੁਹਾਨੂੰ ਦੱਸਣਾ ਜਿਹੜੇ ਡਾਊਨਫਾਲ ਹੁੰਦੇ ਨੇ, ਹੈ ਵਾਈਫ ਡਾਊਨਫਾਲ, ਯਾਨੀ ਕਿ ਜਿਹੜੇ ਥੱਲੇ ਲੱਗੇ ਹੁੰਦੇ ਨੇ, ਸਿੱਧੀ ਗੱਲ, ਉਹਨਾਂ ਨੂੰ ਟਾਈਗਰ ਨਗ ਪਵਾ ਦਿਓ ਤੁਸੀਂ। ਹਾਂ।
ਉਹ ਥੋੜਾ ਹੋਰ ਥੱਲੇ ਹੋ ਜਾਣਗੇ। ਨਹੀਂ, ਜਿਹੜੇ ਵਾਈਫ ਕੋ ਡਰਦੇ ਨੇ ਨਾ ਉਹ ਟਾਈਗਰ ਨੱਕ ਪਾਣ। ਜਿਹੜੇ ਵਾਈਫ ਕੋ ਡਰਦੇ ਨੇ। ਹਾਂਜੀ ਉਸਤਾਦ ਇਹ ਜੀ। ਤੁਹਾਡੇ ਵਾਲਾ ਇਸ਼ਾਰਾ ਕਰ ਰਿਹਾ ਸਾਥ ਜੀ, ਗਰਮ ਕਰ ਕੁਛ ਯਾਰ। ਉਹ ਨਹੀਂ ਹੈ ਉਸਤਾਦ ਜੀ, ਕੋ ਪਾਗਲ ਆ, ਭਰਜਾਈ ਨੇ ਪਾਇਆ ਵਾ ਉਧਰੋਂ। ਉਹ ਭਾਵੇਂ ਨਾ ਅਗਰ ਟਾਈਗਰ ਨਗ ਪਾਉਣ ਨਾਲ ਬੰਦਾ ਬੁੱਢੀ ਕੋਲੋਂ ਡਰੇ ਨਾ ਮਤਲਬ ਡਰ ਖਤਮ ਹੋ ਜੇ, ਤੇ ਇਸ ਦੁਨੀਆ 'ਚ ਸੋਨੇ ਤੋਂ ਵੀ ਜ਼ਿਆਦਾ ਕੀਮਤ ਉਹਨਾਂ ਨਗਾਂ ਦੀ ਹੋਵੇ ਔਰ ਉਹ ਲੱਭਣ ਹੀ ਨਾ। ਹਾਂਜੀ ਆਓ ਔਰ ਕਾਲੂ ਨੇ 10 ਪਾਏ ਹੋਣ। ਉਸਤਾਦ ਜੀ 20 ਪੈਰਾਂ ਕਾਲੂ ਚ ਨੇ 10 ਉਂਗਲੀਆਂ ਟਾਈਗਰ ਪਾਏ ਸੀਗੇ, ਇੰਜ ਕਰਕੇ ਘਰ ਗਿਆ ਤੇ ਭਰਜਾਈ ਨੇ ਅੱਗੋਂ ਉਹ ਤੋਂ ਵੀ ਵੱਡਾ ਗਲ 'ਚ ਪਾਇਆ ਹੋਇਆ। ਉਹਨੇ ਟੱਕਰਾਂ ਹੀ ਮਾਰੀਆਂ ਮੇਰੇ ਤੇ। ਭਾਈ ਫਿਰ ਉੱਥੇ ਉਹ ਹਦੂਕ ਕੀ ਮਹੱਲੇਦਾਰਾਂ ਨੇ ਆ ਕੇ ਛਡਾਇਆ, ਤੇ ਲੇਕਿਨ ਕਾਲੂ ਫੇਰ ਵੀ ਥੱਲੇ ਹੀ ਸੀ। ਕਾਲੂ ਨੇ ਟਾਈਗਰ ਵਾਲਾ ਨਗ ਪਾ ਗਿਆ, ਉਹਨੇ ਅੱਗੋਂ ਹਾਥੀ ਵਾਲਾ ਪਾਇਆ ਸੀ। ਨਹੀਂ ਉਸਤਾਦ ਜੀ, ਕਾਲੂ ਇੰਜ ਕਰਕੇ ਗਿਆ। ਕਾਲੂ ਕਹਿੰਦਾ ਅੱਜ ਮੈਂ ਟਾਈਗਰ ਦਾ ਨਗ ਪਾ ਕੇ, ਤੇ ਭਰਜਾਈ ਨੇ ਇੰਜ ਕਰਕੇ ਡਾਇਨਾਸੌਰ ਵਾਲਾ ਪਾਇਆ ਸੀ ਵੱਡਾ, ਉਹਨੇ ਚੱਕ ਮਾਰਿਆ ਨੇ। 10 ਟਾਈਗਰ ਪਾ ਕੇ ਦੁਕਾਨ ਤੋਂ ਲੈ ਕੇ ਘਰ ਚਲਾ ਗਿਆ। ਘਰੋਂ ਜਾਂਦੇ ਹੀ ਕੁੱਟ ਪਈ, ਤੇ ਵਾਪਸ ਦੁਕਾਨਦਾਰ ਨੂੰ ਆ ਕੇ ਕਹਿ ਰਿਹਾ ਭਾਜੀ ਇਹ ਚੇਂਜ ਕਰਾ ਦਿਓ, ਇਹ ਕੰਮ ਨਹੀਂ ਕਰ ਰਹੇ। ਟਾਈਗਰ ਨਗ ਪਾ ਕੇ ਗਿਆ ਦੁਕਾਨਦਾਰ ਨੂੰ, ਨਗਾਂ ਵਾਲੇ ਜਾ ਕੇ ਬੰਦੇ ਨੂੰ ਕਹਿੰਦਾ ਜੀ ਟਾਈਗਰ ਨਗ ਚਾਹੀਦਾ। ਉਹ ਨਗਾਂ ਵਾਲੇ ਦੇ ਨਾ ਇੱਥੇ ਆਪਣੇ ਆਲੂ ਪਿਆ ਸੀ ਅੱਖ ਤੇ। ਇਹਨੂੰ ਕਹਿੰਦਾ ਭਾਜੀ ਇਹ ਟਾਈਗਰ ਨਗ ਆ, ਇਹ ਤੁਸੀਂ ਪਾਓਗੇ ਨਾ ਤੇ ਮੈਂ ਕਹਿੰਦਾ ਬੁੱਢੀ ਤੁਹਾਡੇ ਕੋਲ ਡਰੇਗੀ, ਤੁਹਾਡੇ ਥੱਲੇ ਲੱਗ ਕੇ ਰਹੇਗੀ, ਤੁਹਾਨੂੰ ਮਤਲਬ ਕੁਝ ਨਹੀਂ ਕਹੇਗੀ। ਤੇ ਕਹਿੰਦਾ ਭਾਜੀ ਤੁਹਾਡੀ ਅੱਖ ਤੇ ਕੀ ਆ? ਕਹਿੰਦਾ ਉਹ ਰਾਤੀ ਥੋੜਾ ਜਿਹਾ ਭਰਜਾਈ ਨਾਲ ਝਗੜਾ ਹੋ ਗਿਆ ਸੀ, ਉਹਨੇ ਛੜਵਾ ਵੇਲਣਾ ਮਾਰਤਾ। ਅੱਲਾ ਮਾਫ ਕਰੇ ਉਸਤਾਦ ਜੀ। ਓਏ ਹੋਏ। ਲੇਕਿਨ ਉਸਤਾਦ ਜੀ ਕੀ ਬੰਦਾ ਹੋਏਗਾ ਜਿਹੜਾ ਬੇਗਮ ਕੋ ਮਾਰ ਹੀ ਖਾ ਲੈਂਦਾ? ਭਾਜੀ ਇਹ ਜ਼ਰੂਰੀ ਆ। ਉਹ ਚੰਦ ਹੈ, ਉਹ ਪੱਥਰੀ ਨਹੀਂ ਹੁੰਦੀ, ਕੋਈ ਨਜ਼ਰ ਤੇਜ਼ ਹੋ ਜਾਂਦੀ ਭਾਜੀ, ਇਹ ਜੇਕਰ ਕੰਮ ਕਰਨਾ ਵਾ। ਦੁਨੀਆ ਲੜਨ ਵਾਸਤੇ ਉਹਨੂੰ ਕਿਤੇ ਲੋੜ ਹੀ ਪੈ ਜਾਂਦੀ ਹੈ ਯਾਰ। ਬੰਦਾ ਕੀ ਹੋ ਗਿਆ, ਰੈਸਲ ਕਰਾਉਂਦਾ ਬੁੱਢੀ ਨੂੰ, ਕਿਤੇ ਲੋੜ ਪੈ ਜਾਂਦੀ, ਬੰਦਾ ਨਹੀਂ ਘਰ ਹੁੰਦਾ, ਕਿਤੇ ਲੜਾਈ ਹੋਈ ਨਹੀਂ ਕਿਸੇ ਜਨਾਨੀ ਨਾਲ, ਕੀ ਕਰੂਗੀ ਫਿਰ ਨਹੀਂ ਤੇ ਉਹ? ਬੁੱਢੀ ਕੋ ਹਲਕੀ ਬੁਲ ਕੇ ਕੁੱਟ ਖਾ ਲੈਣੀ ਚਾਹੀਦੀ ਹੈ, ਤਾਂ ਤਬੀਅਤ ਠੀਕ ਰਹਿੰਦੀ ਉਸਤਾਦ ਹੈ। ਜੀ ਉਹ ਸਾਡੇ ਉੱਥੇ ਇਲਾਕੇ ਵਿੱਚ ਨਾ ਔਰਤ ਨੇ ਬੜੇ ਬੰਦੇ ਨੂੰ ਚੰਗਾ ਮਾਰਿਆ। ਤੇ ਉਹਦਾ ਨਾਂ ਫੈਸਲ ਰਾਮੇ ਸੀ। ਉਹ ਨਹੀਂ ਫੈਸਰਾਮੇ ਨਹੀਂ, ਉਹਨੇ ਵੀ ਕੋ ਥੱਪੜ ਮਾਰਤਾ ਆਪਣੀ ਬੇਗਮ ਤੇ। ਜ਼ੁਲਮ ਇਹ ਨਹੀਂ ਬਣਦਾ, ਬੇਗਮ ਤੇ ਨਹੀਂ ਹੱਥ ਚੁੱਕੀਦਾ। ਉਹਨੇ ਬੇਗਮ ਤੇ ਥੱਪੜ ਮਾਰਿਆ, ਬੇਗਮ ਨੇ ਰਿਜ਼ਲਟ ਲਿਆ ਕੇ ਉੱਤੇ ਪਰਚਾ ਕਰਾਤਾ। ਉਹ ਵਿਚਾਰਾ ਅੱਜ ਅੰਦਰ ਜੇ। ਉਹ ਫੈਸਲ ਭਾਜੀ ਮੇਰੇ ਗਰਮ ਕਾਵੀਆ ਲਾਤਾ ਸੀ ਲੱਕ ਤੇ, ਤਾਂ ਜੀ ਮੈਂ ਵੇਖ ਲਓ ਕੁਛ ਵੀ ਨਹੀਂ ਗਿਆ। ਕੱਲ ਨੂੰ ਕਿਸੇ ਨੇ ਬੇਗਮ ਤੇ ਹੱਥ ਨਹੀਂ ਚੁੱਕੀਦਾ ਤਾਂ ਮਹੱਲੇ 'ਚ ਬੰਦੇ ਲੈ ਕੇ ਆਣੇ ਨੇ, ਕੁੱਟੋ ਭਾਜੀ। ਆਪ ਨਹੀਂ ਹੱਥ ਚੱਕੀ ਲੱਖ ਫਿੱਟਰ ਤੋਂ ਆ। ਯਾਰ 12 ਲੈ ਜ਼ਿਆਦਤੀ ਹੈ ਯਾਰ। ਕਿਤੇ ਨਾ ਕਾਲੂ ਨਾ ਕਿ ਭਾਬੀ ਨਾ। ਨਹੀਂ ਬੇਗਮਾਂ ਦੇ ਹੱਥ ਬੇਗਮ ਇਸ ਕਾਬਲ ਹੋਵੇ ਨਾ, ਤੇ ਆਪ ਵੀ ਤੁਸੀਂ ਉਸ ਕਾਬਲ ਹੋਵੇ ਕਿ ਉਹਦੇ ਕੋ ਕੁੱਟ ਖਾ ਲਓ ਥੋੜੀ। ਹਾਂਜੀ ਸਾਜੀ ਅੱਲਾ ਦਾ ਬੜਾ ਹੀ ਕਰਮ ਹੈ, ਅੱਖ ਦੀ ਘੂਰੀ ਕਾਫੀ ਹੈ। ਸ਼ੁਕਰ ਭਾਬੀ ਦੀ ਨਾ ਭਾਬੀ ਦੀ ਨਹੀਂ, ਮਿੱਠਾ ਜੀ ਸਾਡੇ ਸੱਚੀ ਵਿੱਚ। ਭਾਵੇਂ ਫੈਸਲ ਅੱਲਾ ਮਾਫੀ ਦੇਵੇ, ਝੂਠ ਨਹੀਂ ਬੋਲਣਾ ਚਾਹੀਦਾ। ਤੁਹਾਡੇ ਲਗੇ ਬੰਦੇ ਮਹੀਨਾ ਵਾਲਾਂ ਵਾਲੇ ਪਰੌਠੇ ਨੂੰ ਤਰਸ ਜਾਂਦੇ ਆ। ਯਾਰ ਕਿੱਦਾਂ ਕਹੀਏ ਭਾਈ, ਉਹਨੇ ਕਿਹੜਾ ਮੰਨਣੀ ਆ, ਪਤਾ ਨਾ। ਜੋ ਗੰਡਾ ਥੋੜੀ ਆ, ਨਿਭਦੀ ਜਾਈਏ ਬਸ, ਏਦਾਂ ਦਾ ਇਤਰਾਜ਼ ਕਰਦੇ ਹੁੰਦੇ। ਓਏ ਕਈ ਬੰਦੇ ਨਾ ਡਰਦੇ ਬੁੱਢੀ ਨੂੰ ਕੰਮ ਨਹੀਂ ਕਹਿੰਦੇ, ਪੁੱਛ ਕਿਉਂ ਭਲਾ? ਹਾਂਜੀ ਉਹਨਾਂ ਨੂੰ ਪਤਾ ਵਾ ਕਿ ਬੁੱਢੀ ਨੂੰ ਕਿਹਾ ਨਾ ਕਿ ਯਾਰ ਤੂੰ ਪਰੌਠੇ ਹੀ ਪਕਾ ਦੇ, ਉਹਨੇ ਅੱਗੋਂ 2500 ਗੱਲ ਭਲਾ ਕੀ ਕਰਨੀ ਆ। ਤੁਸੀਂ ਉਹਨੂੰ ਕਹਿਣਾ ਨਾ ਯਾਰ ਬੇਗਮ ਇੰਨੀ ਦੇਰ ਹੋ ਗਈ ਪਰੌਠੇ ਪਕਾ ਦੇ, ਤੁਹਾਨੂੰ ਪਰੌਂਠਿਆਂ ਦੀ ਪਈ ਆ, ਕੱਲ੍ਹ ਹਾਲੇ ਮੈਂ ਮਸ਼ੀਨ ਲਾਈ ਆ, ਪਰਸੋਂ ਮੈਂ ਆਹ ਕੰਮ ਕੀਤਾ ਆ, ਤੁਸੀਂ ਆਪ ਤੇ ਇਦਾਂ ਕਰਦੇ ਨਹੀਂ। ਠੀਕ ਆ ਬੱਚਾ ਪਰਸੋਂ ਦਾ ਮੈਂ ਸਾਂਭਣ ਨਹੀਂ ਆ, ਡਾਕਟਰ ਕੋ 3 ਦਿਨ ਹੋ ਗਏ ਮੈਂ ਲੈ ਕੇ ਜਾਣ ਨਹੀਂ, ਤੁਹਾਡੇ ਕੋਲ ਤਾਂ ਟਾਈਮ ਨਹੀਂ ਹੁੰਦਾ, ਤੁਹਾਨੂੰ ਪਰੌਂਠਿਆਂ ਦੀ ਪਈ ਹੈ। ਠੀਕ ਆ ਜੀ, ਉੱਤੋਂ ਜਾ ਕੇ ਕੱਪੜੇ ਮੈਂ ਲਾ ਕੇ ਲਿਆਈ ਆ, ਬਾਰਿਸ਼ ਆਈ, ਸਾਰੀਆਂ ਮੰਜੀਆਂ ਮੈਂ ਇਧਰ। ਬੰਦਾ ਕਹਿੰਦਾ ਮੈਨੂੰ ਮਾਫੀ ਦੇ ਦੇ ਖੁਦਾ, ਜੋ ਤੇਰੇ ਕੋਲ ਹੈਗਾ ਲਿਆ। ਏਦਾਂ ਹੀ ਹੈ। ਕਈ ਬੰਦੇ ਇਸ ਅੱਛਾ ਬੁੱਢੀਆਂ ਨੂੰ ਇੱਕ ਹੋਰ ਵੀ ਆਦਤ ਹੁੰਦੀ ਓ। ਹਾਂਜੀ ਬੁੱਢੀ ਜਿਹਦੀ ਲਾਈਫ ਦੇ ਵਿੱਚ ਨਾ, ਯਾਨੀ ਕਿ ਉਹ ਵਿਆਹੀ ਗਈ ਆ ਤੇ ਪਰੇਸ਼ਾਨੀਆਂ ਹੀ ਆਈਆਂ ਨੇ, ਸੱਸ ਵੱਲੋਂ, ਸਹੁਰੇ ਵੱਲੋਂ, ਫਲਾਣੇ ਵੱਲੋਂ ਪਰੇਸ਼ਾਨੀਆਂ। ਹੁਣ ਉਹਦੀ 10 ਸਾਲ 15 ਸਾਲ 20 ਸਾਲ ਉਹਦੀ ਮਤਲਬ ਨਾ ਉਹ ਪੂਰਾ ਡਾਟਾ ਉਹਨੂੰ ਯਾਦ ਆ ਕਿ ਵੀ ਮੇਰੇ ਨਾਲ ਇਦਾਂ ਹੋਇਆ ਇਦਾਂ। ਤੁਸੀਂ ਇੱਕ ਗੱਲ ਕਰਨੀ ਆ ਨਾ ਨਾਰਮਲ ਜਿਹੀ ਉਸ ਟੌਪਿਕ ਦੀ, ਯਾਨੀ ਅੱਜ ਤੁਹਾਡੇ ਨਾਲ ਪ੍ਰੋਬਲਮ ਬਣ ਗਈ ਕਿ ਯਾਰ ਵੇਖ ਲਾ ਉਹ ਆਈ ਸੀ ਤੇ ਉਹਨੇ ਇਦਾਂ, ਉਹਨੇ ਸ਼ੁਰੂ ਹੋਣਾ ਵਾ ਵਿਆਹ ਤੋਂ ਪਹਿਲੇ ਦਿਨ ਤੋਂ। ਹਾਂਜੀ ਬਿਲਕੁਲ ਠੀਕ ਹੈ। ਦੇ ਸਹੀ ਗੱਲ ਆ। ਯਾਨੀ ਤੁਸੀਂ ਉਹਨੂੰ ਕਹਿਤਾ ਨਾ, ਕਿਸੇ ਦੀ ਗੱਲ ਕਹਦੀ ਯਾਰ ਉਹ ਫਲਾਂ ਜਿਹੜੀ ਨਹੀਂ ਸੀ ਵਿਆਹੀ ਗਈ, ਉਹ ਵੇਲਾ ਯਾਰ ਉਹ ਵਿਚਾਰੀ ਗਈ ਆ ਤੇ ਅੱਗੋਂ ਸੱਸ ਨੇ ਪਤਾ ਨਹੀਂ ਕੀ ਮਸਲਾ ਬਣਿਆ, ਤੇ ਉਹਨੇ ਕਹਿਣਾ ਆਹੋ ਤੇ ਮੇਰਾ ਦੇਖ ਲਓ ਮੇਰੇ ਨਾਲ ਕੀ ਹੋਇਆ ਸੀ, ਯਾਦ ਆ ਜਦੋਂ ਇੱਕ ਵਾਰੀ ਇਦਾਂ ਹੋਇਆ। ਉਹ ਤੁਸੀਂ ਉਹ ਭੁੱਲ ਜਾਓ,
ਉਹਨੇ ਆਪਣਾ ਉੱਥੋਂ ਸ਼ੁਰੂ ਕਰਨਾ ਵਾ। ਜ਼ੀਰੋ ਤੋਂ। ਹਾਂ, ਬੰਦਾ ਕਹਿੰਦਾ ਯਾਰ ਮੈਂ ਕਿਹੜੇ ਜ਼ਾਬ 'ਚ ਪੈ ਗਿਆ। ਤੁਸੀਂ ਨਹੀਂ ਨਹੀਂ ਉਸਤਾਦ ਜੀ ਭਾਈ ਫੈਸਲ ਵਰਗੇ ਬੰਦੇ ਨਾ, ਤੁਸੀਂ ਸਵੇਰੇ ਸਵੇਰੇ ਦੇਖ ਲਓ ਦਹੀਂ ਵਾਲੀ ਦੁਕਾਨ ਤੇ 20 ਰੁਪਏ ਦਹੀਂ ਲੈ ਕੇ ਨਾ ਚੀਨੀ ਘੋਲਣ ਦੇ ਹੁੰਦਾ, ਨਾਲ ਨੂੰ ਕਹੀ ਜਾਣਗੇ, ਨਾਲ ਦਾ ਕਹੇ ਨਾ ਕੀ ਗੱਲ ਭਾਈ ਫੈਸਲ ਇੱਥੇ ਰੋਟੀ ਖਾ ਰਹੇ, ਨਾਸ਼ਤਾ ਘਰੋਂ ਨਹੀਂ ਕੀਤਾ, ਐਵੇਂ ਕਹੀ ਜਾਣਾ। ਉਹਨੇ ਮੈਂ ਨਹੀਂ ਕਦੀ ਉਹਨੂੰ ਕਿਹਾ ਭਰਾਵਾ, ਨਾ ਨਾ ਆਪਾਂ ਆਪਣਾ ਘਰ ਆਪਾਂ ਇਹ ਨਹੀਂ ਪਤਾ ਕਿ ਉਹ ਮੰਨਦੀ ਹੀ ਨਹੀਂ, ਉਹ ਉੱਠਦੀ ਨਹੀਂ ਹੈਗੀ, ਨਹੀਂ ਨਹੀਂ ਆਪਾਂ ਨਹੀਂ ਕਹਿੰਦਾ। ਕਈ ਉਸਤਾਦ ਜੀ ਨਜਾਇਜ਼ ਵੀ ਫਜ਼ੂਲ ਵੀ ਰਗੜੇ ਜਾਂਦੇ ਨੇ। ਸਹੀ ਗੱਲ। ਉਹ ਰਾਤੀ ਬਾਰਿਸ਼ ਪਈ ਹੈ ਨਾ ਉਸਤਾਦ ਜੀ, ਬਹੁਤ ਜ਼ਿਆਦਾ ਬਾਰਿਸ਼ ਪਈ ਤੇ ਉਹ ਸੋਲਰ ਪਲੇਟਾਂ ਜਿਹੜੀਆਂ ਨਾ ਉਹ ਇੱਧਰ ਉੱਧਰ ਹਿੱਲਣ ਡਈਆਂ ਸੀਗੀਆਂ, ਹਨੇਰੀ ਵੀ ਸੀ, ਬਾਰਿਸ਼ ਵੀ ਸੀ। ਤੇ ਸੁਹੇਲ ਨੂੰ ਬੇਗਮ ਨੇ ਕਿਹਾ ਕਿ ਉਹ ਪਲੇਟਾਂ ਇਹ ਨਹੀਂ ਕਿ ਨਾ ਉਹ ਜ਼ਰਾ ਲੰਮੇ ਪਾਇਆ ਜਾਂ ਸਹੀ ਤਰ੍ਹਾਂ ਇਹ ਨਹੀਂ ਕਿ ਐਡਜਸਟ ਕਰਿਆ। ਤੇ ਉਹ ਵਿਚਾਰਾ ਘਰ ਆਇਆ, ਕਹਿੰਦੀ ਘਰ ਆਇਆ ਮੁੰਡਾ ਤੇ ਫੈਸਲ ਸਾਹਿਬ ਤੇ ਸਿਰਫ ਬਹਿ ਕੇ ਗੱਲਾਂ ਕਰਨ ਜੋਗੇ ਹੀ ਨੇ। ਮੇਰਾ ਨਾ ਕੋਈ ਤਲਕ ਨਾ ਕੋਈ ਲਿੰਕ ਕੁਛ ਵੀ ਨਹੀਂ। ਮੈਂ ਗਿਆ, ਮੈਂ ਸਾਈਡ ਤੇ ਬੈਠਾ, ਠੀਕ ਹੈ। ਨਹੀਂ ਇਹ ਇਹਨਾਂ ਦਾ ਜਿਹੜੀਆਂ ਨੇ ਨਾ, ਇਹ ਅੱਲਾ ਦੀ ਜਿਹੜੀ ਮਖਲੂਕ ਹੈ ਨਾ, ਜਿਹਦਾ ਨਾਂ ਔਰਤ ਜ਼ਾਤ ਆ, ਹਾਂ, ਇਹ ਡਿਫਰੈਂਟ ਆ ਮਰਦ ਨਾਲੋਂ। ਇਹਨਾਂ ਨੂੰ ਮੈਨੇਜ ਵੀ ਪਿਆਰ ਨਾਲ ਕਰਨਾ ਚਾਹੀਦਾ, ਇਹਨਾਂ ਨੂੰ ਸਮਝਣਾ ਚਾਹੀਦਾ। ਹੈ ਜ਼ਿੰਦਗੀ। ਹਾਂ, ਕਈ ਔਰਤਾਂ ਉਸਤਾਦ ਜੀ ਇਦਾਂ ਤੁਸੀਂ ਤੁਹਾਡੇ ਲਾਗੇ ਬੈਠੇ ਸਬਜ਼ੀ ਬਣਾਉਣਗੇ ਨਾ, ਤੇ ਤੁਸੀਂ ਮੋਬਾਈਲ ਤੇ ਲੱਗੇ ਆ, ਇੰਜ ਕਰਕੇ ਜਦੋਂ ਉੱਠਣਗੇ ਨਾ ਕਹਿਣਗੇ ਹਾਂ ਭੋਰਾ ਵੀ ਸਰਿਆ, ਚੱਲ ਬੰਦਾ ਲਸਣੀ ਛਲਾ ਦੇਵੇ। ਆਓ ਲੈ। ਨਹੀਂ ਇਹ ਮਿੱਠੇ ਕਈ ਔਰਤਾਂ ਨਹੀਂ, ਤੂੰ ਸਹੀ ਗੱਲ ਕਰ, ਸਹੀ ਐਵੇਂ ਕਈ ਔਰਤਾਂ ਪਾ ਕੇ ਸਾਰੀ ਘਰ ਦੀ ਗੱਲ ਦੱਸੀ ਜਾ ਰਹੀ। ਕਈ ਇੱਕ ਹੀ ਆ ਉਸਤਾਦ ਜੀ, ਮੈਂ ਤੁਹਾਨੂੰ ਦੱਸਿਆ ਇੱਕ ਵਾਰੀ ਮੈਂ ਆਪਣੀ ਮਿਸਿਸ ਨੂੰ ਕਹਿ ਬੈਠਾ ਕਿ ਮੈਨੂੰ ਨਾ ਸਵੇਰੇ ਜਲਦੀ ਉਠਾ ਦੀ ਤੇ ਮੈਂ ਜਲਦੀ ਸ਼ੋਅ ਤੇ ਜਾਣਾ। ਉਹ ਜਦੋਂ ਜੇਨ ਚੋਂ ਨਿਕਲ ਗਿਆ, ਮੈਨੂੰ ਸੁੱਤੇ ਨੂੰ ਉਠਾ ਕੇ ਕਹਿੰਦੀ ਆ ਮੈਂ ਤੁਹਾਨੂੰ ਸਵੇਰੇ ਕਿੰਨੇ ਵਜੇ ਉਠਾਉਣਾ ਵਾ। ਮੈਂ ਕਿਹਾ ਤੂੰ ਮੈਨੂੰ ਉਠਾਤਾ ਵਾ, ਅੱਲਾ ਤੇਰੀ ਜ਼ਿੰਦਗੀ ਕਰੇ। ਮੈਂ ਕਿਹਾ ਉਠਾਤਾ ਤੂੰ। ਸਾਜੇ ਪਿਛਲੇ ਦਿਨਾਂ ਜਿਹਨੇ ਮੈਂ ਲਾਲੇ ਨੂੰ ਕਿਹਾ ਆਪਾਂ ਨੇ ਯਾਰ ਸੋਲਰ ਪਲੇਟਾਂ ਦਾ ਵਾਲੀ ਇੰਨੀ ਲੈਟ ਜਾਂਦੀ ਆ, ਇੰਨਾ ਬਿੱਲ ਆਉਂਦਾ ਵਾ। ਕਹਿੰਦੀ ਆਹ ਜਿਹੜੇ ਮੇਰੇ ਡਿਨਰ ਸੈੱਟ ਦੀਆਂ 2 ਪਲੇਟਾਂ ਤੋੜੀਆਂ ਉਹ ਕਿਹਨੇ ਲੈ ਕੇ ਦੇਣੀਆਂ ਜੋ ਉਹ। ਮੈਂ ਕਿਹਾ ਸੋਲਰ ਪਲੇਟਾਂ ਦੀ ਗੱਲ ਹੋਣ ਡਈ ਆ, ਡਿਨਰ ਸੈੱਟ ਕਿੱਧਰ ਆ ਗਿਆ ਵਿੱਚ। ਉਸਤਾਦ ਜੀ ਹੁਣ ਬੇਗਮਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹਨਾਂ ਨੂੰ ਲਿੰਕ ਦਾ ਨਹੀਂ ਪਤਾ ਹੁੰਦਾ ਹਾਂ ਕਿ ਕੀ ਉਹਨਾਂ ਨੇ ਸਿਰਫ ਗੱਲ ਕਰਨੀ ਜ਼ਰੂਰ ਹੈ। ਸਾਇੰਸਦਾਨ ਜਿਹੜਾ ਹੁੰਦਾ ਨਾ, ਉਹਨਾਂ ਦਾ ਭਰਾ ਹੁੰਦਾ ਜਾਂ ਉਹਨਾਂ ਦਾ ਮਾਮੂ ਹੁੰਦਾ। ਹਾਂਜੀ। ਉਹ ਆ ਜਿਹੜਾ ਮਾਮਾ ਸੋਰਾ ਉਹ ਕੱਖ ਨਹੀਂ ਹੁੰਦਾ ਲੱਗੇ, ਠੀਕ ਹੈ। ਤੇ ਉਸਤਾਦ ਜੀ ਹੁਣ ਮੈਂ ਬੇਗਮ ਨੂੰ ਕਿਹਾ, ਹੁਣ ਬੱਚਿਆਂ ਨੇ ਡਿਸਾਈਡ ਹੋਇਆ, ਮਿੱਠੇ ਡਿਸਾਈਡ ਕੀ ਹੋਇਆ ਕਿ ਹਫਤਾ ਤੇ ਇਤਵਾਰ ਡਿਨਰ ਬਾਹਰੋਂ ਕਰਨਾ ਉਸਤਾਦ ਜੀ ਅਸੀਂ। ਨਹੀਂ ਹਫਤਾ ਇਤਵਾਰ। ਹਾਂ ਅੱਛਾ ਉਸਤਾਦ ਜੀ, ਹਫਤਾ ਦੇ ਇਤਵਾਰ ਨਾ ਡਿਨਰ ਬਾਹਰ ਕਰਨਾ ਹੈ। ਬੱਚਿਆਂ ਦੇ ਨਾਲ ਡਿਸਾਈਡ ਹੋਇਆ, ਜਾਂ ਜਾ ਕੇ ਖਾਣੀ ਜਾਂ ਰੋਟੀ ਘਰ ਯਾਨੀ ਕਿ ਆ ਜਾਣੀ ਹੈਗੀ। ਤੇ ਮੈਂ ਹੁਣ ਐਤਕੀ ਕਿਹਾ, ਮੈਂ ਕਿਹਾ ਯਾਰ ਉਹ ਚਲੀਏ ਬਾਹਰ ਖਾਣਾ ਖਾਣ। ਦੇਖੋ ਹੁਣ ਉਹਨੂੰ ਕੋਈ ਗੱਲ ਨਹੀਂ ਆ ਰਹੀ, ਕੋਈ ਬਾਤ ਨਹੀਂ, ਬਸ ਕਰੋ, ਚੁੱਪ ਰਹੋ। ਲੈ ਮੈਂ ਕਿਹਾ ਯਾਰ ਕੀ ਗੱਲ, ਬਸ ਮੇਰਾ ਮੂੰਹ ਨਾ ਖਲਾਣਾ। ਮੈਂ ਕਿਹਾ ਯਾਰ ਤੂੰ ਮੂੰਹ ਖੋਲ, ਕੀ ਮੈਂ ਤੈਨੂੰ ਕਿਹਾ ਯਾਰ ਨਹੀਂ, ਤੇਰਾ ਮੂਡ ਆਰਡਰ ਕਰਕੇ ਮੰਗਾ ਲੈਣੇ। ਲੜਾਈ ਕਰਨੀ ਜ਼ਰੂਰ ਹੈ, ਲੇਕਿਨ ਉਸਤਾਦ ਜੀ ਮੈਨੂੰ ਰਾਤੀ ਫਖਰ ਹੋਇਆ। ਬਸ ਸਾਰ ਰਾਤੀ ਆ ਬਸ। ਮੈਂ ਨਹੀਂ ਅਲਹਮਦੁਲਿਲਾ, ਮੈਂ ਮੇਰੀ ਵਾਈਫ ਬਹੁਤ ਅੱਛੀ, ਦੁਨੀਆ ਦੀ ਸਭ ਤੋਂ ਅੱਛੀ ਵਾਈਫ ਉਹ ਮੇਰੀ ਵਾਈਫ। ਉਹ ਸਾਡੀਆਂ ਜੱਲੀਆਂ ਵਾ। ਉਹ ਨਹੀਂ ਛੱਡਦੇ ਬੇਟੇ, ਨਹੀਂ ਸਾਡੀਆਂ ਬੰਦੇ ਨੇ ਉਹ ਕੀਤੀਆਂ ਜਿਹੜੀਆਂ ਤੁਸੀਂ ਬਦਹੋਈਆਂ ਕਰਦੇ ਹੋ ਨਾ, ਅੱਲਾ ਅੱਲਾ ਨਹੀਂ। ਮਿੱਠਾ ਪਤਾ ਕੀ ਉਸਤਾਦ ਜੀ, ਐਡਾ ਬਗੈਰਤ ਆਦਮੀ ਟੈਲੀਫੋਨ ਤੇ ਪਤਾ ਨਹੀਂ ਕਿਹਦੇ ਨਾਲ ਲੱਗਾ ਤੇ ਕਹਿੰਦਾ ਮੈਂ ਤਾਂ ਸਿਰਫ ਘਰ ਸੌਣ ਹੀ ਜਾਣਾ ਵਾ। ਅੱਛਾ ਤੁਹਾਨੂੰ ਕੀ ਲੱਗਦਾ ਇਸ ਗੱਲ ਉਹ ਕਹਿੰਦਾ ਇਸ ਗੱਲ ਨੂੰ ਹੁਣ ਉਹਨੂੰ ਉਸਤਾਦ ਜੀ ਬੁਲਾਇਆ ਕਰਦੇ ਆ ਨਾ ਬੇਗਮ ਦੀਆਂ ਫੂਲ ਤੇ ਲੱਗਾ, ਬਸ ਘਰ ਸੌਣ ਜਾਈਦਾ, ਬੱਚਿਆਂ ਦੇ ਵਿੱਚ ਮਹਦੂਦ ਕਰਦਾ। ਮੈਂ ਕਿਹਾ ਮੈਂ ਬੱਚਿਆਂ ਦਾ ਖਰਚਾ ਦੇਣਾ ਬਸ। ਉਹ ਇੱਕ ਦਿਨ ਤੇ ਬੈਠਾ ਮੈਨੂੰ ਵੀ ਕਹਿੰਦਾ ਯਾਰ ਭੰਗ ਪਤਾ ਨਹੀਂ ਕਿਦੋਂ ਛੱਡਣੀ ਉਹਨੇ। ਲੈ ਉਹ ਯਾਰ ਕੀ ਹੋ ਗਿਆ ਤੈਨੂੰ ਇੱਧਰ। ਨਹੀਂ ਤੁਹਾਨੂੰ ਕੀ ਲੱਗਦਾ ਤੁਹਾਡੀ ਕਿਹਨਾਂ ਗੱਲਾਂ ਦੇ ਨਾਲ ਸਾਡੇ ਇਹ ਜਨਮ ਦਾ ਸਾਥ ਟੁੱਟ ਜਾਏਗਾ? ਉਹ ਉਹਨੂੰ ਲੈ ਹੁਣ ਕਹਿ ਉਸਤਾਦ ਜੀ ਅੱਲਾ ਮਾਫ ਕਰੇ, ਕਹਿਣਾ ਨਹੀਂ ਚਾਹੀਦਾ, ਅਸੀਂ ਸਾਰੇ ਅਸੀਂ ਮਰਦੀ ਹਾਂ, ਤੁਸੀਂ ਕਹਿ ਦੇਣਾ ਵਾ। ਲੇਕਿਨ ਉਹ ਕੋਈ ਫੋਨ ਤੇ ਟਾਕ ਹੁੰਦੀ ਇਹਨਾਂ ਤੇ ਯਾਰ ਬੜੀਆਂ ਬਦਖੋਈਆਂ ਹੁੰਦੀਆਂ ਨੇ ਯਾਰ ਆਪਣੀਆਂ ਸੱਚੀਆਂ ਔਰਤਾਂ ਦੀਆਂ। ਹੈ ਤੇ ਮਿੱਠਾ ਪ੍ਰੋਪਰ ਕਰਨ ਡਿਆ ਸੀਗਾ ਤੇ ਮੈਂ ਸਿਰਫ ਕਹਿੰਦਾ ਮੈਂ ਸੌਣ ਜਾਣਾ ਘਰ, ਖਰਚੇ ਤੱਕ ਮਹਦੂਦ ਕਰ ਰਿਹਾ ਬਸ। ਹੁਣ ਮੈਂ ਕਿਹਾ ਖਰਚਾ ਤੇਰਾ ਇਹ, ਕਿਉਂਕਿ ਬੱਚਿਆਂ ਦੀ ਵਜ੍ਹਾ ਤੋਂ ਨਾ ਬੜੀਆਂ ਹੁਣ ਕਹਿੰਦਾ ਬੇੜੀਆਂ ਪੈ ਗਈਆਂ ਹੁਣ ਏਦਾਂ ਹੀ ਆ। ਕੱਲ ਮੈਨੂੰ ਕਹਿੰਦੇ ਆ ਵੀ ਭਾਈ ਫੈਸਲਾ, ਕਹਿੰਦਾ ਯਾਰ ਮੈਂ ਬਹੁਤ ਪਰੇਸ਼ਾਨ। ਮੈਂ ਕੀ ਹੈ, ਕਹਿੰਦਾ ਘਰ ਦੇ ਨੇ ਫੇਰ ਬਲੈਕ ਲਿਸਟ ਲਾਤਾ ਨੰਬਰ। ਲੈ ਆ ਕੱਲ ਭਾਈ ਫੈਸਲ ਬਿਨਾਂ ਤਰਾਜ ਕਰਨੇ, ਮੈਂ ਕੀ ਗੱਲ ਬੜੇ ਗੁੱਸੇ ਚ, ਕਹਿੰਦਾ ਲੈ ਤੇਰੀ ਭਰਜਾਈ ਨੇ ਗਰੁੱਪ ਬਣਾਇਆ, ਮੈਨੂੰ ਐਡ ਨਹੀਂ ਕੀਤਾ WhatsApp ਦਾ। ਉਹ ਨਹੀਂ ਪੂਰੇ ਖਾਨਦਾਨ ਦਾ ਗਰੁੱਪ। ਲੇਕਿਨ ਉਸਤਾਦ ਜੀ ਮੈਨੂੰ ਦੱਸੋ ਤੇ ਸਹੀ, ਜਦੋਂ ਇਨਸਾਨ ਉਸਤਾਦ ਜੀ ਕਿਸੇ ਦੂਸਰੀ ਔਰਤ ਨਾਲ ਗੱਲ ਕਰਦਾ ਤੇ ਆਪਣੀ ਬੇਗਮ ਦੀਆਂ, ਸੱਕੀ ਬੇਗਮ ਦੀਆਂ ਕਿਉਂ ਬਦਹੋਈਆਂ ਕਰਦਾ? ਇਹ ਤੇ ਜਰਾ ਇਹਦੇ ਤੇ ਥੋੜੀ ਜਿਹੀ ਰੋਸ਼ਨੀ ਪਾਣਾ ਉਸਤਾਦ ਜੀ, ਕਿ ਉਹਨੂੰ ਕਹਿੰਦਾ ਮੈਂ ਸਿਰਫ ਘਰ ਸੌਣ ਹੀ ਜਾਂਦਾ। ਦੱਸ ਹਮਦਰਦੀ ਲੈਣ ਲਈ ਉਸਤਾਦ ਜੀ ਸਾਡੇ ਕੋਲ ਪੁੱਛਿਆ ਨਾ, ਤੁਸੀਂ ਵੀ ਦੱਸੋ ਉਸਤਾਦੀ ਦਾ ਕੋਈ।
ਕਿਹੜੀ ਦਾ? ਹੈ ਸਾਨੂੰ ਤਾਂ ਇਹ ਵੀ ਨੀ ਪਤਾ ਜਿਹੜੀ ਵੀ ਕੋਲ ਆ ਜੀ। ਉਸਤਾਦ ਜੀ ਸਾਨੂੰ ਤੇ ਇੱਕ ਨਵਾਂ ਵੀ ਪਤਾ ਲੱਗ ਗਿਆ ਹੈ। ਹਾਂਜੀ ਲੈ ਪਰ ਤੁਹਾਨੂੰ ਹਲੇ ਨਵੇਂ ਦਾ ਪਤਾ ਹੀ ਲੱਗਿਆ, ਉਹ ਵੀ ਥੋੜਾ ਥੋੜਾ ਪੁਰਾਣਾ ਹੀ ਹੋਣਾ ਵਾ। ਇਹ ਨਵੇਂ ਦਾ ਹਲੇ ਉਸਤਾਦ ਜੀ ਨੂੰ ਵੀ ਪਤਾ ਲੱਗਿਆ ਵੀ ਹੁਣ ਨਵਾਂ ਕਿਹੜਾ ਵਾ। ਹਾਂਜੀ ਇਹ ਤਾਂ ਉਹ ਇੱਕ ਮਿੰਟ ਹੈ ਜਰਾ, ਮੈਨੂੰ ਸਹੀ ਤਰੀਕੇ ਨਾਲ ਨਾ ਇਹ ਕਰ ਲੈਂਦੇ। ਇੱਕ ਮਿੰਟ ਹੈ, ਇਹ ਆ ਦੇ ਅੱਛਾ ਅੱਛਾ ਜੀ ਉਸਤਾਦ ਜੀ। ਤੂੰ ਕਿੱਦਾਂ ਯਾਰ ਇਹ ਵੀਡੀਓ ਸਾਨੂੰ ਦਿਖਾ ਰਹੇ ਤੁਸੀਂ। ਦੁਨੀਆ ਦੇ ਤੇਜ਼ ਤਰੀਨ ਆਦਮੀ ਦੀ ਤੌਬਾ ਕਰਾ ਦਿੱਤੀ। ਅਸੀਂ ਕਹਿੰਦੇ ਉਸਤਾਦ ਅਗਾ ਪਾਕਿਸਤਾਨ 'ਚ ਤੇਜ਼ ਕੋਈ ਨਹੀਂ, ਉਸਤਾਦ ਵੀ ਤੌਬਾ ਕਰ ਗਿਆ। ਤੋਬਾ ਕੰਮ ਕਾ ਕਰਕੇ ਉਸਤਾਦ। ਓਏ ਓਏ ਇੱਕ ਵਾਰੀ ਫੇਰ ਉਹ ਮੈਨੂੰ ਕੀ ਯਾਦ ਕਰਾਤਾ, ਇੱਕ ਵਾਰੀ ਫੇਰ ਓਏ ਨਹੀਂ ਉਸਤਾਦ ਜੀ ਮੇਰੇ ਕੋਲ ਨਹੀਂ ਬੇਵਫਾਈ ਹੁੰਦੀ, ਕਸਮ ਵਾਲੀ ਗੱਲ। ਉਹ ਭਾਜੀ ਮਾਫੀ ਦੇ ਦਿਓ, ਓਏ ਤੇ ਤੁਹਾਡੇ ਕੋਲ ਥੀਏਟਰ ਤੇ ਹੋਈ ਬੇਵਫਾਈ ਆ, ਹੋਰ ਕੱਖ ਵੀ ਨਹੀਂ ਹੋਇਆ। ਸਹੀ ਗੱਲ ਆ। ਮੇਰੇ ਕੋਲ ਬੇਵਫਾਈ ਨਹੀਂ ਹੁੰਦੀ, ਉਸਤਾਦ ਮੇਰੇ ਜਾਣਦੇ ਨੇ। ਭਾਬੀ ਨੂੰ ਜਿਮ ਸਾਹਿਬ ਪਲਾਉਣ ਡਿਆ, ਕਹਿੰਦਾ ਤੇਰਾ ਮੇਰਾ ਤਲਕ ਮਜ਼ਬੂਤ ਹੋਏਗਾ। ਤਾਂ ਜੀ ਮੈਂ ਉਹਨੂੰ ਕਿਹਾ ਕਿ ਅੱਜ ਕੱਲ ਨਾ ਟ੍ਰੈਂਡ ਚੱਲ ਰਿਹਾ ਵਾ, ਆ ਫਰਾਕਾਂ ਪਾਉਂਦੀਆਂ ਵਾ ਲਾਲੇ ਨੂੰ। ਮੈਂ ਕਿਹਾ ਕੁੜੀਆਂ ਫਰਾਕਾਂ ਪਾਉਂਦੀਆਂ ਅੱਜ ਕੱਲ ਦੀਆਂ, ਬਾਜ਼ਾਰ 'ਚ ਬੜੇ ਸੋਹਣੇ ਸੋਹਣੇ ਫਰਾਕ ਆਏ ਆ। ਤੇ ਕੋਈ ਮੈਨੂੰ ਕਹਿੰਦੀ ਆ ਪੰਪ ਤੇ ਬੈਲੈਂਸ ਪੈਣ ਵਾਲੇ ਗਾਂ ਗਾਂ ਕਰਨ ਦਿਆ ਪਰਸੋਂ ਦਾ, ਇਹ ਕਹਿੰਦੇ ਸਹੀ ਕਰਾਉਣਾ ਵਾ। ਦੁਨੀਆ ਦੇ ਖੁਸ਼ਕਿਸਮਤ ਇਨਸਾਨ ਨੇ ਉਹ, ਜਿਨ੍ਹਾਂ ਦੀਆਂ ਇਦਾਂ ਦੀਆਂ ਬੀਵੀਆਂ ਜਿਹੜੀਆਂ ਕਹਿੰਦੀਆਂ ਨੇ ਕਿ ਪੰਪ ਤੇ ਬੈਰਿੰਗ 2 ਦਿਨ ਹੋ ਗਏ ਆਵਾਜ਼ ਕਰਨ ਦੀ, ਪਹਿਲੇ ਇਹ ਠੀਕ ਕਰਾਓ, ਤੁਹਾਨੂੰ ਫਰਾਕਾਂ ਦੀ ਪਈ। ਹਾਏ 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 ਹਾਏ, ਕੀ ਬਾਤ ਉਸਤਾਦ ਜੀ। ਕਿਆ ਬਾਤ ਉਸਤਾਦ ਜੀ, ਤੇ ਫਿਰ ਕੱਲੋ ਨਾ ਸੈਲਰੀ ਕੀਤੀ ਵੱਡੀ ਗੱਲ ਕਰਤੀ। ਓ ਯਾਰ ਆਹੋ ਕਾਲੂ ਦੀ ਸੈਲਰੀ ਰਹਿੰਦੀ ਯਾਰ, ਇੱਕ ਮਿੰਟ ਠਹਿਰ ਜੋ, ਮੈਂ ਹੁਣੇ ਘੱਲ ਦਿੰਦਾ ਆ ਜੀ ਮਰਜ਼ੀ ਮੈਂ ਗੱਡੀ ਮੈਂ ਕਹਿੰਦਾ ਜੋ 5-7 ਦਿਨ ਕੱਢ ਲਓ ਸਾਰੇ ਤੁਹਾਡੇ ਯਾਰ ਜੀ 5-7 ਦਿਨ ਮੀਟਰ ਲਾ ਕੇ ਲੈ ਜਾਣਾ ਉਹਨਾਂ ਨੇ। ਭਾਜੀ ਲੈ ਗਏ ਆ ਛਾਪਰ ਜੇ ਟੰਗਿਆ ਉੱਥੇ ਕੂੜੇ ਵਾਲਾ। ਉਸਤਾਦ ਜੀ ਸਾਡੇ ਕਿੰਨੇ ਭੇਜਾਂ ਕਾਲੂ ਕਿੰਨੇ ਭੇਜਾਂ, ਚੱਲ ਦੱਸ। ਤਾਂ ਜੀ ਜਿੰਨੇ ਅੱਗੇ ਘੱਲਦੇ ਆ ਉਹਨੇ ਘਲਾ ਦਿਓ। ਸ਼ਰਟਾਂ ਦੇ ਕੱਟ ਕੇ ਭੇਜਿਓ। ਉਸਤਾਦ ਜੀ ਮੇਰੇ ਨਾਲ ਤੇ ਜੀਬੋ ਗਰੀਬ ਹੀ ਗੇਮ ਹੋ ਗਈ। 32,000 ਰੁਪਇਆ ਇੱਕ ਬਿੱਲ ਆਇਆ, 14,000 ਰੁਪਇਆ ਇੱਕ ਬਿੱਲ ਆਇਆ। ਤੁਹਾਨੂੰ ਕਹਿੰਦੇ ਗਿਆ ਨਾ ਦਿਨ ਉਤਾਰ ਦਿਓ ਹੈ। ਉਹ ਨਹੀਂ ਯਾਰ, ਦੇਖੋ ਕਹਿੰਦੇ ਲੈਣ ਤੇ ਸਾਡੇ ਬਾਲ ਦੇ ਉਧਰਲੇ ਘਰ ਦਾ 32,000 ਆਇਆ, ਉਧਰਲੇ ਘਰ ਦਾ 14,000 ਰੁਪਇਆ ਆ ਗਿਆ। ਅੱਲਾ ਲਗਾ ਲੈ ਵੀ ਕਾਲੂ, ਹਾਂਜੀ ਸਾਜ ਜੀ। ਲੈ ਕਾਨੂੰ ਮੇਰੇ ਕੋ ਵੀ ਨਹੀਂ ਹੈਗੇ। ਓਏ ਆ ਫਰੀਦ ਦਾ ਕੰਮ ਦੇਖਣਾ। ਫਰੀਦ ਮੈਨੂੰ ਤਸਵੀਰਾਂ ਭੇਜ ਰਿਹਾ, ਮੈਂ ਆ ਦੇਖਣਾ ਜਰਾ। ਫਰੀਦ ਤਸਵੀਰਾਂ ਭੇਜ ਰਿਹਾ ਸਪੀਕਰਾਂ ਦੀਆਂ, ਐਂਪਲੀਫਾਇਰਾਂ ਦੀਆਂ। ਉਹ ਸਾਜ ਜੀ ਉਹ ਮਲੰਗ ਹੋ ਗਏ ਹੀ, ਉਹ ਜਿੱਦਾਂ ਨਹੀਂ ਫਰੀਦ ਨੂੰ ਨਾ, ਫਰੀਦ ਲੱਭ ਰਿਹਾ ਫੈਸਲਾਬਾਦ 'ਚ ਕਿੱਥੇ ਕਿੱਥੇ ਮਾਲ ਆਉਂਦਾ ਬਾਹਰੋਂ। ਅੱਲਾ ਪਾਕ ਹੁੰਦਾ ਉਸਤਾਦ। ਸਾਜ ਜੀ ਨੂੰ ਪੁੱਛ ਤੁਸੀਂ ਪਾਇਆ ਵਾ, ਹੁਣ ਉਹ ਐਵੇਂ ਸਾਰੇ ਰੁਪਏ ਨਹੀਂ ਉਹਨੂੰ ਸ਼ੌਕ ਹੈ ਯਾਰ, ਉਹਨੂੰ ਉਹ ਨਾਥਖਾਨੀ ਕੋਈ ਗਾਣਾ ਕੋਈ, ਯਾਨੀ ਵੋਕਲਿਸਟ, ਐਜ਼ ਏ ਵੋਕਲਿਸਟ ਉਹਨੂੰ ਸ਼ੌਕ ਹੈ ਯਾਰ। ਇਹ 'ਚ ਕਿਹੜੀ ਗੱਲ ਆ ਯਾਰ। ਕਾਲੂ ਮੇਰੇ ਅਕਾਊਂਟ 'ਚ 6,000, ਇੱਕ ਅਕਾਊਂਟ 'ਚ 4, ਇੱਕ 'ਚ ਟੋਟਲ 10,000 ਆ ਮੇਰੇ ਕੋਲ ਫਿਲਹਾਲ। ਚਲੋ ਰਹਿਣ ਦੋ ਫਿਰ ਸਾਜ ਜੀ। ਉਹ 10,000 ਦਿਨ ਪਤਾ ਕਿੰਨਾ ਬਣਦਾ? ਚਲੋ 75 ਲੱਖ ਰੁਪਏ ਬਣ ਰਹੀ। ਸਾਜ ਜੀ ਐਤਕੀ 4,000 ਵੱਧ ਦੇ ਰਹੇ, ਕੀ ਹੋਇਆ? ਉਸਤਾਦ ਜੀ ਕਿਦੋਂ 4,000 ਵੱਧ ਕਿੱਦਾਂ? ਉਸਤਾਦ ਜੀ ਜਿੰਨੇ ਮਰਜ਼ੀ ਘਲਾ ਦਿਓ, ਆਮੀਨ। ਆ ਬੇਲੇਦਾਰ ਨਾ, ਹੋਰ ਕੋਈ ਰੋਲਾ ਨਹੀਂ ਜੀ। ਇਹਨੇ ਕਿਹੜਾ ਜਿੰਨੇ ਮਰਜ਼ੀ ਖਿਲਾ ਦਿਓ, ਮੈਂ ਤੁਹਾਨੂੰ ਨਜ਼ਰ ਆ ਕੇ ਤੇ ਗੱਲ ਕਰਿਓ। ਇਦਾਂ ਤਾਂ ਪਤਾ ਡਾਇਰੈਕਟਲੀ ਕਹਿੰਦਾ ਤਾਂ ਤਨਖਾਹ ਬਤਾਓ, ਐਨੂੰ ਕਹਿਣਾ ਪਤਾ ਨਹੀਂ ਕਿਹੜੇ ਚੈਨਲ ਤੋਂ ਕਾਲ ਆਉਣੀ ਸੀ ਮੈਨੂੰ। ਕਾਲੂ ਲੂਮਾ ਕਰ ਲੇਗਾ ਮਿੱਠਾ ਜੀ, ਆਹੋ, ਕਾਲੂ ਲੂਮਾ ਕਰ ਲੇਗਾ, ਸਾਥ ਦੀ ਜਾਨ ਨਹੀਂ ਛੱਡਦਾ, ਟੈਨਸ਼ਨ ਨਾ ਲੈ। ਉਹ ਕਾਲੂ ਬੜੇ ਇਦਾਂ ਦੀਆਂ ਮੈਂ ਡਾਇਲੌਗ ਸੁਣੇ, ਨਾ ਕਰਿਆ ਕਰ ਖੁਦਾ ਦਾ ਨਾ ਹੀ। ਸਾਜ ਜੀ ਐਨੇ ਬੰਦੇ ਸੁਣਨ ਦੇ ਆ, 17 ਲੱਖ ਬੰਦਾ ਸੁਣ ਰਿਹਾ ਵਾ, ਠੀਕ ਓਏ ਹੈ। ਗੱਲ ਸੁਣ, 65-70 ਹਜ਼ਾਰ ਰੁਪਏ ਹੁੰਦਾ, 17 ਲੱਖ ਕਿੱਥੋਂ ਆ ਗਿਆ? ਕਸਮ ਖਾ ਕੇ ਕਹਿੰਦਾ ਸਾਜ ਜੀ ਲਿਖਾ ਲਓ ਅੱਜ ਦੇ ਦਿਨ ਦੀ, ਕਾਲੂ ਲੂਮਾ ਕਰ ਲੇਗਾ, ਤੁਹਾਡੀ ਜਾਨ ਨਹੀਂ ਛੱਡੇਗਾ, ਮੇਰੀ ਗੱਲ ਯਾਦ ਇਸ ਰੱਖੀ। ਤਰ੍ਹਾਂ ਹੀ ਅੱਛਾ ਇਹ ਦੱਸ, ਤੇਰੇ ਐਂਡ ਤੇ 255 ਹੁੰਦਾ ਨੰਬਰ ਤੇ? ਹਾਂਜੀ ਸਾਜ ਜੀ। ਲਓ ਉਹ ਮੈਨੂੰ ਕਹਿ ਰਿਹਾ ਵਾ ਲਿਮਟ ਨਹੀਂ ਹੈਗੀ ਤੁਹਾਡੀ, ਚਲੋ ਤੇਰੀ ਲਿਮਟ ਨਹੀਂ ਹੈਗੀ ਸੋਹਣੇ। ਇਹਦੀ ਉਸਤਾਦ ਜੀ, ਇਹਦੀ ਤੇ ਇੰਨੀ ਲਿਮਟ ਤੁਹਾਡੀ ਸੋਚ ਵਾ, ਇਹਦੇ ਤੇ ਜਾਇਜ਼ ਕਿਹਾ ਜੀ ਬੇਸਮੈਂਟ ਬਣੀ ਹੋਈ ਆ। ਸਾਜ ਜੀ 0313 ਵਾਲੇ 0313 ਵਾਲੇ ਕਰ ਦੋ। ਲੈ ਕਾਲੂ ਫਿਰ ਕਰਤਾ ਹੀ। ਕਿੰਨੇ ਜੀ? ਕਰ ਕੀ ਦਿੱਤਾ ਬਾ? ਬਲੌਕ ਤਾਂ ਨਹੀਂ ਕਰਤਾ? 2.5 ਲੱਖ ਰੁਪਈਆ। ਓਏ ਸਾਜ ਜੀ ਥੈਂਕ ਯੂ, ਲਵ ਯੂ। ਸਹੀ ਸੈਲਰੀ ਘਟਾਤੀ ਇਹਦੀ। ਹਾਂਜੀ ਆਹੋ ਯਾਰ ਜਰਾ ਆਨਲਾਈਨ ਲੋਕੀ ਘੱਟ ਵੇਖਦੇ ਨੇ ਯਾਰ। ਇੱਕ ਤੇ ਆਹ ਮੈਨੂੰ ਬੜਾ ਰੌਲਾ ਯਾਰ। ਕਿਉਂ? ਆਨਲਾਈਨ ਵੀ ਵੇਖਿਆ ਕਰੋ ਸ਼ੋਅ ਪੂਰਾ ਯਾਰ। ਨਹੀਂ ਵੇਖਣਗੇ ਸਾਜ ਜੀ, ਕੋਈ ਰੋਲਾ ਨਹੀਂ, ਵੇਖਣਗੇ। ਮੈਂ ਕਹਿੰਦਾ ਵੇਖਣਗੇ ਇਨਸ਼ਾਅੱਲਾ ਤਾਲਾ। ਉਸਤਾਦ ਜੀ ਤੁਸੀਂ ਕਮਾਲ ਦੇ ਹੈਗੇ ਹੋ, ਤੁਹਾਨੂੰ ਨਹੀਂ ਪਤਾ। ਮੈਨੂੰ ਯਾਦ ਹੈ ਜਦੋਂ ਟੀ ਟਾਈਮ ਅਸੀਂ ਸਟਾਰਟ ਕੀਤਾ ਸੀ ਨਾ, ਤਾਂ ਤੁਸੀਂ ਕਿਹਾ ਸੀਗਾ ਕਿ
ਇਹ ਨਸ਼ੇ ਤਰ੍ਹਾਂ ਲੱਗਣਾ ਲੋਕਾਂ ਨੂੰ। ਸਹੀ ਗੱਲ ਆ। ਤੇ ਅੱਜ ਮੈਂ ਵੇਖ ਰਿਹਾ ਕਿ ਲੋਕ ਟੀ ਟਾਈਮ ਦਾ ਇੰਤਜ਼ਾਰ ਕਰਦੇ ਹੁੰਦੇ ਨੇ ਕਿ ਯਾਰ ਟੀ ਟਾਈਮ ਕਿਉਂ ਯਾਰ ਨਹੀਂ ਲੇਟ ਹੋ ਰਿਹਾ। ਮੈਂ ਕਮੈਂਟਸ ਵੀ ਪੜ੍ਹਦਾ ਵਾਂ, ਕਈ ਫੈਸਲਾਬਾਦ ਦੇ ਦੋਸਤ ਹੈਗੇ ਨੇ ਜਿਹੜੇ ਕਾਲਾਂ ਕਰਦੇ ਨੇ ਬਾਹਰੋਂ ਅੰਦਰੋਂ ਇਹ ਉਹ। ਯਾਰ ਉਹ ਮੇਰਾ ਅੱਛਾ ਦਿਲ ਲੱਗਾ ਸੀ ਜ਼ਰਾ ਮੈਨੂੰ ਉਹ ਦੁਬਾਰਾ ਹੋਰ ਗੱਲਾਂ ਇਦਾਂ ਦੀਆਂ ਸੁਣਾਓ ਆਪਣੀਆਂ ਬੁੱਢੀਆਂ ਦੀਆਂ। ਉਸਤਾਦ ਜੀ ਮੈਂ ਫੈਸਲ ਭਾਈ ਇੱਕ ਦਿਨ ਮੈਨੂੰ ਕਹਿੰਦਾ ਯਾਰ ਤੇਰੀ ਭਜਾਈ ਨੂੰ ਚਿੰਗੀ ਲੈ ਦੇਣਾ ਹੁੰਦਾ। ਨਾ ਮੈਂ ਇੱਕ ਦਿਨ ਘਰ ਗਿਆ ਤੇ ਭਾਈ ਫੈਸਲ ਗਲੀ ਚ ਚੱਕਰ ਲਾਉਣੇ। ਮੈਂ ਕਿਹਾ ਕੀ ਗੱਲ ਪਰੇਸ਼ਾਨ ਹੋ? ਕਹਿੰਦਾ ਪਤਾ ਨਹੀਂ ਯਾਰ ਤੇਰੀ ਭਰਜਾਈ ਬਿਜਲੀ ਸੁੱਟਣ ਗਈ ਨਹੀਂ ਆਈ ਹੱਦ ਲੜਦੀ ਦੋ ਵੀ ਲੜਦੀ। ਲੈ ਬਿਜਲੀ ਵਾਲੀ ਕਿਹੜੀ ਗੱਲ? ਉਹਨੇ ਨਹੀਂ ਉਹ ਬੜਾ ਯਾਨੀ ਕਿ ਨਾ ਨਹੀਂ ਮਿੱਠੇ ਉਹ ਕਿਹੜੀ ਗੱਲ ਸੀ ਜਿਹੜੇ ਚੌਂਕ 'ਚ ਬੈਠੀ ਸੀ। ਆਹੋ ਨਹੀਂ ਕਾਲੂ, ਮੈਂ ਕਿਹਾ ਕਾਲੂ ਦੇ ਘਰ ਵੀ ਨੇਰੀ ਤੇ ਕਾਲੂ ਘਰ ਗਿਆ ਫਟਾਫਟ। ਕਾਲੂ ਨੇ ਇੰਜ ਕਰਕੇ ਆਵਾਜ਼ ਮਾਰੀ, ਕਾਲੂ ਕਹਿੰਦਾ ਬੇਗਮ ਮੇਰੀ ਕਿੱਧਰ ਗਈ? ਇਹਨੇ ਫੋਨ ਕੀਤਾ, ਕਹਿੰਦਾ ਕਿੱਥੇ ਆ? ਕਹਿੰਦੀ ਮੈਂ ਤਾਂ ਚੌਕ 'ਚ ਬੰਦੇ ਆ ਉਹਨਾਂ ਨਾਲ ਬੈਠੀ ਆ, ਘਰ ਕੋਲ ਡਰ ਲੱਗਣ ਡਿਆ ਸੀ। ਮੈਂ ਕਹਿੰਦਾ ਉਸਤਾਦ ਜੀ ਮੈਂ ਨਾ ਆਪਣੀ ਮਿਸ ਨੂੰ ਲੈ ਕੇ ਹੋਟਲ ਦੇ ਵਿੱਚ, ਉਹਨੂੰ ਜੈਨੂਨ ਗੱਲ ਫਿਸ਼ ਖਵਾਈ, ਖਾਣਾ ਸੀ ਖਾ ਕੇ ਨਿਕਲੇ ਆ, ਪਾਰਕ 'ਚ ਫਰਾਇਆ ਤਰਾਇਆ। ਮੈਂ ਚੰਗਾ ਭਲਾ ਖਰਚਾ ਕੀਤਾ, ਐਂਡ ਤੇ ਮੈਨੂੰ ਭਲਾ ਕੀ ਕਹਿੰਦੀ ਕੀ ਆ ਤੁਸੀਂ ਇੰਨੇ ਪੈਸੇ ਲਾਤੇ ਉਹੀ ਅੱਬੀ ਲੋ ਹੋਏ ਉਹਦੇ। ਮੈਂ ਕਿਹਾ ਤੇਰਾ ਬਹੁਤ ਵੀ ਦੱਸ ਮੈਂ ਕਿ ਆਹੀ ਕਹਿੰਦੀ ਅੰਬੀ ਲੋ ਹੋਏ। ਅੱਛਾ ਕੈਸਾ ਮਿੱਠਾ ਕੈਸਾ ਬਗੈਰਤ ਆਦਮੀ, ਬਾਕੀਆਂ ਨੂੰ ਕਹਿੰਦਾ ਇਹਦੀ ਬੇਗਮ ਤੇ ਆਪਣੀ ਨੂੰ ਕਹਿੰਦਾ ਮਿਸਿਸ। ਹਾਂਜੀ ਇਸ ਤਰ੍ਹਾਂ ਹੀ ਉਸਤਾਦ ਜੀ ਕਿਆ ਸੱਚ ਨਹੀਂ, ਹਮਸਫਰ ਜਿਹੜਾ ਹੁੰਦਾ ਨਾ, ਇਹ ਗੱਡੀ ਦੇ ਦੋ ਪਹੀਏ ਵਾ, ਇਹਨੂੰ ਇੱਕ ਦੂਜੇ ਨਾਲ ਪਿਆਰ ਰੱਖਣਾ ਚਾਹੀਦਾ, ਤਾਲੁਕ ਰੱਖਣਾ ਚਾਹੀਦਾ। ਮੈਂ ਕਾਨੂੰਨ ਨੂੰ ਜਨਮ ਕਰਨਿਆ, ਇਹਦੀ ਬੇਗਮ ਸਾਡੀ ਭੈਣ ਆ, ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ। ਔਰਤਾਂ ਦੀ ਭਾਈ ਹੋਈ ਆ, ਆਮੀ ਹੈ ਸੀਰੀਅਸਲੀ ਔਰਤਾਂ ਦੀ ਭਾਈ ਹੋਈ ਆ। ਉਹ ਔਰ ਭਾਈ ਜੀ ਰੰਗ ਖੇਡਦੀ ਹੈ ਭਾਈ ਜੀ। ਕੀ ਮੁੱਛਾਂ ਦੀ ਤਸਵੀਰ ਦੇਖ ਰਹੀ ਉਹਦੀ ਬਹੁਤ ਅੱਛੇ ਵੀ। ਉਸਤਾਦ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਆ ਨਵੇਂ ਜਦੋਂ ਸ਼ਾਦੀ ਹੁੰਦੀ ਆ ਬੁੱਢੀ ਕਹਿੰਦੀ ਜੀ ਮੈਂ ਪਹਿਲੀ ਈਦ ਆਪਣੇ ਮਾਪਿਆਂ ਤੇ ਕਰਨੀ ਆ। ਬੰਦਾ ਪੁੱਛੇ ਸਾਰੀ ਜ਼ਿੰਦਗੀ ਉੱਥੇ ਹੀ ਈਦਾਂ ਕੀਤੀਆਂ ਤੇ ਇੱਥੇ ਈਦ ਕਰ ਆਪਣੇ ਹਮਸਫਰ ਨਾਲ, ਆ ਦਿਲ ਨਹੀਂ ਟੁੱਟਦਾ ਏਦਾਂ ਬੰਦੇ ਦਾ। ਉਸਤਾਦ ਜੀ ਅੱਲਾਹ ਨਹੀਂ ਤਾਲਾ ਯਾਰ ਸਾਰੀ ਇਹਦੇ 'ਚ ਇੱਕ ਇਹ ਵੀ ਪਹਿਲੂ ਹੈ ਨਾ ਕਿ ਸਾਰੀ ਉਮਰ ਉੱਥੇ ਇਦਾਂ ਕੀਤੀਆਂ, ਇਹ ਵੀ ਗੱਲ ਠੀਕ ਆ। ਲੇਕਿਨ ਦੂਜਾ ਪਹਿਲੂ ਇਹ ਹੈ ਕਿ ਉਹਨੇ ਸਾਰੀ ਉਮਰ ਉੱਥੇ ਕੀਤੀਆਂ ਨੇ ਕੀ ਤੇ ਹੁਣ ਉਹਦੇ ਲਈ ਔਖਾ ਵਾ ਕਿ ਉੱਥੇ ਨਾ ਕਰੇ। ਇਹ ਸਵਾਲ ਇਹ ਵੀ ਤਾਂ ਗੱਲ ਆ ਨਾ ਯਾਰ। ਦੇਖਾ ਸਾਰਿਆਂ ਦਾ ਕੋਈ ਤਰਕਾ ਹੀ ਆ ਵੈਸੇ। ਉਹ ਇਹ ਇੱਕ ਦਾਨਸ਼ਵਰ ਉਹਨੇ ਕਿਹਾ ਹੈਗਾ ਕਿ ਮੈਂ ਆਪਣੀ ਵਾਈਫ ਨੂੰ ਪੂਰੀ ਦੁਨੀਆ ਦੀ ਸੈਰ ਕਰਾਈ, ਲੇਕਿਨ ਜਿਹੜੀ ਕਹਿੰਦੀ ਮੇਰੀ ਬੇਗਮ ਦੇ ਅੱਬੂ ਨੇ ਉਹਨੂੰ ਮਰੀ ਖੜਿਆ, ਉਹਦਾ ਮੈਂ ਰਿਕਾਰਡ ਨਹੀਂ ਤੋੜ ਸਕਿਆ। ਸਹੀ ਗੱਲ ਆ ਯਾਰ ਧੀਆਂ ਵਾਸਤੇ ਪਿਓ ਦੀ ਇੱਕ ਪਿਓ ਹੀ ਤੇ ਇੱਕ ਵਾਹਦ ਜੀ ਹੁੰਦਾ ਵਾ ਧੀਆਂ ਵਾਸਤੇ, ਜਿਹਦੇ ਕੋਲ ਉਹ ਹੱਕ ਦੇ ਨਾਲ ਖੋਹ ਵੀ ਲੈਂਦੀਆਂ ਨੇ। ਉਸਤਾਦ ਜੀ ਉਸਤਾਦ ਜੀ ਵੀ ਤੇ ਹੁੰਦਾ ਹੈ ਨਾ ਉਸਤਾਦ ਜੀ। ਹੁਣ ਵੇਖੋ ਨਾ ਮਾਣ ਦੇ ਨਾਲ, ਹੁਣ ਮੈਨੂੰ ਕਸਮ ਵਾਲੀ ਗੱਲ ਹੈ ਉਸਤਾਦ ਜੀ, ਮੈਂ ਉਹ ਸ਼ੋਅ ਬੜੇ ਮਿਸ ਕਰਦਾ ਵਾਂ ਜਿਹਦੇ ਵਿੱਚ ਮੈਂ ਅਕਸਰ ਕਹਿੰਦਾ ਹੁੰਦਾ ਸੀ ਕਿ ਮੈਨੂੰ ਅੱਬੂ ਯਾਦ ਆਉਂਦੇ ਨੇ। ਓਏ। ਮੈਨੂੰ ਖੁਦਾ ਜਾਣਦਾ ਡੇਲੀ ਕੋਈ ਦਿਨ ਐਸਾ ਨਹੀਂ ਮੈਂ ਉਹਨਾਂ ਦੀ ਦੁਆ ਕਰਕੇ ਸੁਣਨਾ, ਮੈਨੂੰ 24 ਘੰਟੇ ਯਾਦ ਆਉਂਦੇ ਨੇ ਅੱਬੂ, ਆਪਣੇ ਅੱਬੂ। ਹਾਏ ਹਾਏ ਤੇ ਮੈਂ ਅੱਜ ਸੱਚੀ ਮੁੱਚੀ ਬੜਾ ਮਿਸ ਕੀਤਾ ਉਸਤਾਦ ਜੀ ਅੱਬੂ ਨੂੰ। ਅੱਲਾਹ ਇਹਨਾਂ ਨੂੰ ਪਤਾ ਮੇਰੇ ਨਾਲ ਕੀ ਹੋਇਆ ਉਸਤਾਦ ਜੀ, ਬੜਾ ਯਾਨੀ ਕਿ ਅੱਜ ਮੇਰੇ ਲਈ ਨਾ ਅਜ਼ੀਅਤ ਵਾਲਾ ਦਿਨ ਨੇ, ਮੈਂ ਮਚ ਟੈਨਸ਼ਨ ਵਾਲਾ ਦਿਨ ਨੇ ਉਸਤਾਦ ਜੀ। ਉਹ ਕਿਹੜੀ ਗੱਲੋਂ ਕੀ ਅਜ਼ੀਅਤ ਅੱਜ ਦੇ ਦਿਨ 'ਚ? ਉਹ ਉਸਤਾਦ ਜੀ ਸ਼ਾਹਰੁਖ ਖਾਨ ਸਾਹਿਬ ਦੀ ਮੈਂ ਗੱਲ ਸੁਣਾ ਰਿਹਾ ਸੀ, ਮੈਂ ਪੜ੍ਹੀ ਇੱਕ ਵਾਰਤ ਕਿ ਇੱਕ ਬੈਂਕ ਨੇ ਉਹਨਾਂ ਨੂੰ ਲੋਨ ਦੇਣ ਤੋਂ ਇਨਕਾਰ ਕੀਤਾ ਤੇ ਕੁਝ ਅਰਸੇ ਬਾਅਦ ਉਹਨਾਂ ਨੇ ਉਹ ਬੈਂਕ ਖਰੀਦ ਲਿਆ ਸੀਗਾ। ਹਾਂਜੀ ਉਸਤਾਦ ਜੀ ਮੇਰਾ ਕੈਨੇਡਾ ਦਾ ਵੀਜ਼ਾ ਰਿਜੈਕਟ ਹੋ ਗਿਆ। ਅੱਜ ਮੇਰੇ ਭੂਲਦੇ ਮੈਨੂੰ ਉਹਨਾਂ ਨੇ ਕੈਨੇਡਾ ਲੈ ਦੇਣਾ ਸੀ। ਹੈ ਨਹੀਂ ਉਹ ਕੈਨੇਡਾ ਨਹੀਂ ਸੀ ਲੈ ਦੇਣਾ, ਵੀਜ਼ਾ ਲਾਉਣ ਵਾਲੀ ਏਜੰਸੀ ਲੈ ਦੇਣੀ ਸੀ ਮੁੱਲ ਮੇਰੇ ਪੁੱਤ ਨੂੰ। ਉਸਤਾਦ ਜੀ ਬਾਅਦ ਵਿੱਚ ਮੈਨੂੰ ਸਮਝ ਲੱਗੀ ਵੀ ਸ਼ਾਹਰੁਖ ਖਾਨ ਨੇ ਬੈਂਕ ਖਰੀਦ ਲਿਆ, ਅੱਬੂ ਨੇ ਕੈਨੇਡਾ ਲੈ ਦਿੰਦੇ। ਉਹ ਕੈਨੇਡਾ ਯਾਰ ਕਿਤੇ ਮੰਡੀ 'ਚ ਵਿਕਦੇ ਆ, ਵੀਜ਼ਾ ਫਿਰ ਤੂੰ ਵੇਖੀ ਸੀ ਉਹਦਾ ਪਾਣੀ ਸੁੱਕਣਾ ਹੀ ਨਹੀਂ ਆਖਰਾ ਫਾਲ ਦਾ। ਨਹੀਂ ਉਹਨਾਂ ਨੇ ਵਜ੍ਹਾ ਨਹੀਂ ਦੱਸੀ ਵੀ ਕਿਉਂ। ਉਸਤਾਦ ਜੀ ਉਹਨਾਂ ਨੇ ਵਜ੍ਹਾ ਬੜੀ ਅਥੈਂਟਿਕ ਦੱਸੀ ਹੈ। ਪਰ ਇਹਨਾਂ ਕੋਲ ਗਲਤੀ ਹੋਈ ਆ ਉਸਤਾਦ ਜੀ। ਨਹੀਂ ਉਸਤਾਦ ਜੀ ਮੈਂ ਜਿਹੜੇ ਉਹ ਭਾਈ ਇਹਨਾਂ ਕੋਲ ਗਲਤੀ ਹੋਈ, ਜਿਹੜੀ ਵਲਦੀਅਤ ਵਾਲੀ ਲੈਣ ਨਹੀਂ, ਵਲਦੀਅਤ ਵਾਲੀ ਲੈਣ ਤੇ ਅੱਗੇ ਲਿਖਤਾ ਆਲ। ਨਾ ਪਲਾਨ ਤਾਂ ਲਿਖਦਾ ਕੋਈ। ਮੈਂ ਸਦਕੇ ਜਾਵਾਂ ਉਹਨਾਂ ਤੋਂ। ਮੈਂ ਜਿਸ ਦੋਸਤ ਨੇ ਮੈਨੂੰ ਸਪਾਂਸਰ ਕੀਤਾ ਸਨੀ ਭਾਈ, ਮੈਂ ਉਹਨਾਂ ਨੂੰ ਦੱਸਿਆ ਕਿ ਸਾਡੇ ਫੈਮਿਲੀ
ਰਿਲੇਸ਼ਨ ਹੈਗੇ ਨੇ ਉਹ ਕਹਿੰਦੇ ਜੀ ਤੁਹਾਡੀ ਸਿਰਫ ਇਹਨਾਂ ਤੋਂ ਇਲਾਵਾ ਕਿਸੇ ਨਾਲ ਕਦੇ ਗੱਲ ਨਹੀਂ ਹੋਈ। ਅੱਛਾ, ਯਾਨੀ ਕਿ ਉਹਨਾਂ ਨੇ ਕਿਹਾ ਕਿ ਇਹ ਸਿਰਫ ਇਹਦੇ ਨਾਲ ਗੱਲ ਕਰ ਰਿਹਾ ਬਸ। ਹਾਂਜੀ ਉਸਤਾਦ ਜੀ, ਤਾਂ ਜੀ ਮੈਂ ਛੱਡਣਾ ਨਹੀਂ ਕੈਨੇਡਾ ਨੂੰ। ਹਾਂਜੀ ਤਵੀਤ ਪਾ ਦੇ ਇਥੋਂ ਤਾਂ ਜੀ ਹਾਂਡੀ ਮੈਂ- ਚੜਾ ਦੇ ਉਧਰ ਨੂੰ। ਓਏ ਉਹਦਾ ਸਦਰ ਫਿੰਗਾ ਸਿੱਧਾ ਹੋ ਜਵੇ ਇੰਜ ਕਰਕੇ ਨਾ ਪੁੱਠਾ ਹੋ ਕੇ ਡਿੱਗਾ ਘੁੰਮ ਕੇ ਤਕਰੀਰ ਕਰਦਾ ਹੀ ਹਾਂ ਹੈ ਟਰੌੜ ਨਹੀਂ ਜਾਣਾ। ਉਸਤਾਦ ਜੀ ਮੈਂ ਖਾਲੀ ਹੱਥ ਜਾਣਾ ਸੀਗਾ। ਓਏ ਅੱਲਾ ਦੇ ਬੰਦਿਆ ਤੂੰ ਕੈਨੇਡਾ ਦੀ ਈਦ ਲੈ ਕੇ ਚੱਲਾ ਵਾ। 2 ਕਿਲੋ ਅੰਬ ਲੈ ਕੇ ਚੱਲੇ ਤੁਸੀਂ। ਬੇਟਾ ਅਸੀਂ ਕੁਝ ਨਾ ਕੁਝ ਲੈ ਕੇ ਹੀ ਜਾਣਾ ਸੀ। ਤੁਸੀਂ ਯਕੀਨ ਕਰੋ ਉਸਤਾਦ ਜੀ, ਅੱਜ ਕੈਨੇਡਾ ਨੇ ਸਭ ਤੋਂ ਵੱਡਾ ਗੁਨਾਹ ਕੀਤਾ ਜੇ ਮੈਨੂੰ ਨਾ ਕਰ ਗਏ। ਇਹ ਕਿਹੜਾ ਬਚਾ ਰਿਹਾ? ਇਹ ਪਛਤਾਣਗੇ। ਫੈਸਲ ਸਾਹਿਬ ਤੁਸੀਂ ਨਾ ਰੇਦ ਕਰਦੇ ਹੋ ਨਕਸ਼ੇ ਤੋਂ, ਕੈਨੇਡਾ ਹੀ ਰੇਦ ਕਰਦੇ ਹੋ, ਤੇ ਰੇਦਰ ਲੈ ਕੇ ਨਾ 5 ਰੁਪਏ ਦੀ ਮਿਲਣੀ ਆ, ਉਹ ਰੇਦ ਕਰਦੇ ਹੋ ਦੁਨੀਆ ਤੋਂ। ਲੇਕਿਨ ਜ਼ਿਆਦਤੀ कोई गल नहीं, हर मुश्किल के आगे आसानियां होती हैं। दोबारा अप्लाई कर, दोबारा रिजेक्ट हो गया, फिर दोबारा अप्लाई करी, फिर रिजेक्ट हो गया, फिर दोबारा अप्लाई करी, फिर रिजेक्ट हो गया, फिर दोबारा अप्लाई करी, फिर रिजेक्ट हो जाए, फिर दोबारा अप्लाई करी, फिर रिजेक्ट हो जाए, फिर दोबारा अप्लाई करी, फिर रिजेक्ट हो जाए, फिर दोबारा अप्लाई करी, फिर रिजेक्ट हो जाए। ਉਸਤਾਦ ਜੀ ਤੁਹਾਡੀਆਂ ਗੱਲਾਂ ਅੱਗੇ ਬੜੀਆਂ ਸੱਚ ਹੁੰਦੀਆਂ, ਕੀ ਹੋ ਗਿਆ ਵਾ? ਉਸਤਾਦ ਜੀ ਓਏ ਦਿਲ ਕਦੇ ਪੱਤੋ ਕੀ ਨਾ ਜਾਣ। ਉਸਤਾਦ ਜੀ ਨਹੀਂ, ਕੀ ਕਰਦੇ ਪਏ ਹੋ? ਮੇਰੇ ਕੋਲ ਲਿਖਾ ਲਓ ਉਸਤਾਦ ਜੀ, ਮੈਂ ਅੱਜ ਦੱਸਦਾ ਮੈਂ ਇਹਨਾਂ ਨੇ ਕੈਨੇਡਾ ਦੇ ਵਿੱਚ ਵਹਿ ਕੇ ਵੀ ਕੈਨੇਡਾ ਦਾ ਵੀਜ਼ਾ ਲਵਾ ਤੇ ਰਿਜੈਕਟ ਹੋ ਜਾਣਾ ਈ। ਬੇਟਾ ਓਏ। ਜੀ ਜਿੱਦਾਂ ਵੇ ਤੁਸੀਂ ਕਿਹਾ ਤਾਂ ਨਾ, ਇਹ ਹੁਣ ਮੈਨੂੰ ਲੱਗਦਾ ਔਖਾ ਹੋ ਜਾਣਾ ਕੰਮ। ਫੈਸਲ ਨਹੀਂ, ਕਿਹੜੀ ਗੱਲੋਂ ਰਿਜੈਕਟ, ਮਤਲਬ ਉਹਨਾਂ ਨੇ ਵਜ੍ਹਾ ਸਹੀ ਦੱਸ, ਕੀ ਦੱਸਿਆ ਉਹਨਾਂ ਨੇ? ਉਸਤਾਦ ਜੀ ਉਹ ਰਿਜੈਕਟ ਇਸ ਤੋਂ ਹੋਇਆ ਕਿ ਉਹ ਜਿਹੜੇ ਦੋਸਤ ਸਨ ਨਾ, ਉਹਦੇ ਵਿੱਚ ਯਾਨੀ ਕਿ ਲਿਖਿਆ ਕਿ ਸਾਡੇ ਅੱਛੇ ਤਾਲੁਕ ਹੈਗੇ ਨੇ ਇਹਨਾਂ ਦੇ ਨਾਲ। ਉਹਨਾਂ ਨੇ ਸਾਰਾ ਡਾਟਾ ਯਾਨੀ ਕਿ ਵੇਖਿਆ। ਉਹਨਾਂ ਨੇ ਕਿਹਾ ਜੀ ਤੁਹਾਡੀ ਇਹਨਾਂ ਤੋਂ ਇਲਾਵਾ ਕਿਸੇ ਨਾਲ ਗੱਲ ਨਹੀਂ ਹੋਈ ਤੇ ਫੈਮਿਲੀ ਤਲਕ ਤੁਸੀਂ ਕਿਉਂ ਝੂਠ ਬੋਲਿਆ? ਲੇਕਿਨ ਉਸਤਾਦ ਜੀ ਜਿਹੜੀ ਗੱਲ ਹੋਈ ਉਹ ਦੱਸੀ ਨਹੀਂ ਇਹਨਾਂ ਤੁਹਾਨੂੰ। ਇੰਜ ਕਰਕੇ ਉਹ ਕੈਨੇਡਾ ਸਦਰ ਇਹਨਾਂ ਦੇ ਵੀਜ਼ੇ ਤੇ ਮੋਹਰ ਲਾਉਣ ਲੱਗਾ। ਉਹ ਕਿਸੇ ਨੇ ਭਾਈ ਨਰਵਾ ਦਾ ਕਲਿੱਪ ਸੈਂਡ ਕਰਤਾ ਉਹਨੇ ਕਿਹਾ ਨਹੀਂ ਭਾਈ ਹੁਣ ਨਹੀਂ ਤੇਰਾ ਵੀਜ਼ਾ ਲਾਉਣਾ, ਤੂੰ ਇੱਥੇ ਆ ਕੇ ਹਾਂ ਕੁਛ ਕਰੇਗਾ। ਉਹਨੇ ਕਿਹਾ ਵੀਜ਼ਾ ਕੈਂਸਲ ਕਰ ਦਿਓ। ਓ ਯਾਰ ਉਹਦੀ ਜਾਨ ਛੱਡ ਦਿਓ ਯਾਰ, ਨਰਵਾ ਦੇ ਕਲਿੱਪਾਂ ਦੀ ਯਾਰ। ਮਿੱਠੇ ਮੈਂ ਹੁਣ ਕੈਨੇਡਾ ਨੂੰ ਮੈਂ ਉੱਥੇ ਯੂਗੈਂਡਾ ਜਾਊਂਗਾ ਹੁਣ। ਮੈਂ ਕਿੱਥੇ ਯੂਗੈਂਡਾ? ਮੈਂ ਜੈਨੂਨ ਕਹਿਣ ਡਿਆ, ਮੈਂ ਕੈਨੇਡਾ ਨੂੰ ਸਾੜਨਾ ਹੈ। ਲੈ ਉੱਥੇ ਨਹੀਂ ਯੂਐਸਏ ਜਾ ਕੇ ਨਾ ਤੇ ਕੈਨੇਡਾ ਦੇ ਬਾਰਡਰ ਤੇ ਜਾ ਕੇ ਉੱਥੇ ਉਹ ਤਾਨੇ ਮਾਰ ਉਹਨਾਂ ਨੂੰ। ਜੈਨੂਨ ਉਸਤਾਦ ਜੀ ਮੈਂ ਮੇਰੇ ਤੋਂ ਜੈਲਸ ਹੋਣਗੇ। ਕੈਨੇਡਾ ਦੇ ਸਦਰ ਨੂੰ ਮੇਲਾ ਕਰ ਰਹੇ, ਤੂੰ ਮੇਰੀ ਮਰ ਗਿਆ, ਮੈਂ ਤੇਰੀ ਮਰ ਗਿਆ। ਉਹ ਕਾਹਦਾ ਪਾਪ ਚਿਰ ਤੁਹਾਡਾ ਸਾਡਾ ਮਰਨ ਜੀਣ ਬੰਦ ਆ। ਉਸਤਾਦ ਜੀ ਇਹ ਪਲੇਟ 'ਚ ਰੱਖ ਕੇ ਵੀ ਦੇਣ ਨਾ ਮੈਨੂੰ ਵੀਜ਼ਾ, ਮੈਂ ਨਹੀਂ ਕੈਨੇਡਾ ਵੀਜ਼ਾ ਲਾਵਾਂਗਾ। ਇਹਨਾਂ ਗੱਲਾਂ ਤੋਂ ਕੀਤੇ ਫਿਰ ਉਹਨਾਂ ਰਿਜੈਕਟ। ਤੁਸੀਂ ਚੁੱਕ ਲੈਣਾ ਮੈਨੂੰ ਮੈਂ ਪਤਾ। ਜੈਨ ਮਿੱਠੇ ਨਹੀਂ ਪਾਗਲ ਹੈ। ਮਿੱਠੇ ਤੈਨੂੰ ਪਤਾ ਮੇਰੇ ਵਾਲ ਸਾਹਿਬ ਨੇ ਕਿਹਾ ਬੇਟਾ ਗਰਦਨ ਕਟਾ ਲੈਣਾ ਪਰ ਨੱਕ ਨਾ ਕਟਾਣਾ। ਗਰਦਨ ਕਟਾ ਲਈ ਪਰ ਵੀਜ਼ਾ ਨਾ ਛੱਡੀ। ਮੈਂ ਮਿੱਠੇ ਕੈਨੇਡਾ ਨਾ ਹੁਣ ਗਿਆ, ਕੈਨੇਡਾ ਤਰਸੇਗਾ ਇਸ ਸਮੂਹ ਨੂੰ। ਨੱਕ ਇਹ ਦਾ ਕੈਨੇਡਾ ਇਸ ਸਮੂਹ ਨੂੰ ਤਰਸੇਗਾ। ਭਾਜੀ ਹੁਣ ਤੁਸੀਂ ਵੀ ਕੈਨੇਡਾ ਨੂੰ ਤਰਸੋਗੇ। ਫੈਸਲ ਭਾਈ ਮੇਰਾ ਵੀਜ਼ਾ ਰਿਜੈਕਟ ਕੀਤਾ ਯਾਰ, ਮੇਰਾ। ਓਏ ਆਹੋ ਤੁਹਾਡਾ ਕੀਤਾ ਵਾ, ਆਪ ਹੀ ਦੱਸਣ ਦੇ ਤੁਸੀਂ। ਉਸਤਾਦ ਜੀ ਕੈਨੇਡਾ ਦਾ ਵੀਜ਼ਾ ਕੈਂਸਲ ਹੋਇਆ ਤੇ ਉਹਨਾਂ ਦੇ ਸਦਰ ਨੂੰ ਮੈਸੇਜ ਕਰ ਰਿਹਾ ਆ ਦਿਲਜੀਤ ਦਸਾਂਝ ਸਾਹਿਬ ਤਾਂ ਫਿਰ ਨਹੀਂ ਡਿਆ, ਮੈਂ ਵੀ ਫਿਰੀ ਜਾਣਾ। ਦੱਸ ਵੀ ਉਹਦਾ ਲੈਵਲ ਪਿਛੇ ਤਾਂ ਹੋਰ ਆ। ਮੈਂ ਉੱਥੇ ਜਾਣਾ ਸੀਗਾ ਤੁਹਾਨੂੰ। ਕੈਨੇਡਾ ਦੇ ਸਦਰ ਨੂੰ ਮੈਸੇਜ ਕਰ ਰਿਹਾ ਕਿ ਸ਼ਾਹਰੁਖ ਆ ਸਕਦਾ, ਮੈਂ ਨਹੀਂ ਆ ਸਕਦਾ। ਉਸਤਾਦ ਜੀ ਇਹਨਾਂ ਨੂੰ ਫਖਰ ਹੋਣਾ ਸੀ ਕਿ ਮੈਂ ਜਾ ਰਿਹਾ। ਕਿਹਨਾਂ ਨੂੰ? ਮੈਂ ਤਾਂ ਜਾਣਾ ਫਿਰਦਾ ਰਹਿਣਾ ਵਾ। ਟਰੈਵਲ ਹਿਸਟਰੀ ਮੇਰੀ ਠੀਕ ਹੈ, ਹੌਬੀ ਹੈ ਮੇਰੀ ਯਾਨੀ ਕਿ ਟਰੈਵਲ ਕਰਨਾ। ਕੈਨੇਡਾ ਨੂੰ ਫਖਰ ਹੋਣਾ ਸੀ ਕਿ ਬਾਤਰਾ ਮੈਂ ਆ ਰਿਹਾ। ਉਸਤਾਦ ਜੀ ਕੈਨੇਡਾ ਦੇ ਸਦਰ ਦੇ ਨਾਲ ਨਾ ਤਸਵੀਰਾਂ ਐਡਿਟ ਕਰਕੇ ਮੋਢੇ ਤੇ ਮੋਢਾ ਰੱਖ ਕੇ ਤੇ ਕਹਿ ਰਿਹਾ ਮੇਰੇ ਬਚਪਨ ਕੇ ਦੋਸਤ ਟਰਾਉਟ ਤੁਮ ਕਿਧਰ। ਉਹ ਵੀ ਉਹ ਐਡਾ ਹੀ ਕਿਤੇ ਪਾਗਲ ਆ ਵੀ ਤੁਹਾਡਾ ਬਚਪਨ ਲੰਘਿਆ ਉਹਦਾ। ਮਿਸਿਸ ਸੁਹਾਗਾ ਕੈਨੇਡਾ ਦੇ ਵੀਜ਼ੇ ਦੀ ਤਸਵੀਰ ਕੱਟ ਕੇ ਨਾਲ ਐਡਿਟ ਕਰਕੇ ਲਾ ਕੇ ਤੇ ਗਾਣਾ ਲਾਇਆ ਵਿੱਚ, ਦੋਸਤ ਦੋਸਤ ਨਾ ਰਹਾ ਯਾਰ ਯਾਰ ਨਾ ਲੈ। ਲੇਕਿਨ ਉਸਤਾਦ ਜੀ ਕਸਮ ਵਾਲੀ ਗੱਲ ਜੇ, ਜੋ ਵੀ ਜ਼ਿੰਦਗੀ ਦੀ ਸਟ੍ਰੈਸ ਹੈ ਪਰੇਸ਼ਾਨੀ ਹੈ ਉਹ ਤੁਹਾਡੇ ਕੋਲ ਆ ਕੇ ਦੂਰ ਹੋ ਜਾਂਦੀ ਹੈ, ਜਾਂ ਜ਼ਿਆਦਾ ਹੋ ਜਾਂਦੀ ਜਾਂ ਦੂਰ ਹੋ ਜਾਂਦੀ ਹੈ। ਜ਼ੋਰ ਅੱਜ ਕੀ ਹੋਇਆ? ਲੇਕਿਨ ਅੱਜ ਕੀ ਹੋਇਆ ਦੱਸੋ? ਉਸਤਾਦ ਜੀ ਉਹ ਇੱਕ ਸ਼ੋਅ ਪਿਛਲੇ ਦਿਨਾਂ 'ਚ ਚੱਲਿਆ ਜਿਹਦੇ 'ਚ ਤੁਸੀਂ ਬੀਪ ਲਾਉਂਦੇ ਹੋ। ਉਸਤਾਦ ਜੀ ਕਿਉਂ ਬੀਪ ਲਾਉਂਦੇ ਹੋ ਉਸਤਾਦ ਜੀ? ਓ ਯਾਰ ਉਹ ਪਤਾ ਮਜ਼ਾ ਲਿਆ ਕਰੋ, ਕੀ ਇੰਜੋਏ ਕਰਿਆ। ਇੱਕ ਮਿੰਟ ਠਹਿਰ ਜਾਓ। ਉਹ ਮੈਂ ਬੀਪ ਮੈਨੂੰ ਪਤਾ ਵਾ, ਉਹ ਜਿਹਦੇ 'ਚ ਜਿਹੜਾ ਕੱਲ ਪਰਸੋਂ ਚੱਲਿਆ, ਪਰਸੋਂ ਚੌਥ ਆਹੋ। ਤੇ ਸ਼ਰਾਬ ਜਿਹਦੇ 'ਚ ਆਬਾਦ ਸੁੱਤਾ ਸੀ। ਉਹ ਡੱਬੇ ਵਾਲਾ। ਹਾਂਜੀ ਤੁਸੀਂ ਉਹ- ਉਹਦੇ 'ਚ ਭੈਣ ਉਹ ਐਂਡ ਤੇ ਮੈਂ ਹਾਲਾਂਕਿ ਕਿਹਾ ਵੀ ਸੀ, ਲੇਕਿਨ ਉਹ ਸ਼ਰਾਜ਼ ਐਡੀਟਰ ਜਿਹੜਾ ਸਾਡਾ ਉਹਨੂੰ ਮਤਲਬ ਨਹੀਂ ਪਤਾ ਲੱਗਾ ਜਾਂ ਪਤਾ ਨਹੀਂ ਉਹਨੇ। ਮੈਂ
ਕੋਈ ਤਰੀਕਾ ਸੋਚ ਰਿਹਾ ਕਿ ਕੀ ਕਰਾਂ ਹੁਣ ਮੈਂ ਕੋਈ ਯਾਰ ਚਲੋ ਇਦਾਂ ਦੀ ਇੱਕ ਜੈਨੂਇਨ ਗੱਲ ਹੁੰਦੀ ਆ, ਇੱਕ ਨਾਰਮਲ ਗੱਲ ਹੁੰਦੀ ਆ, ਦੋਸਤਾਂ 'ਚ ਬਹਿ ਕੇ ਕਰ ਸਕਦੇ ਆ। ਉਹ ਨਹੀਂ ਜਿਹੜੀ ਉਹ ਸਾਈਡ ਜੀ ਹੈ ਉਸਤਾਦ ਜੀ, ਉਹ ਜਿਹੜੀ ਸਾਈਡ ਬਣਾਈ ਤੁਸੀਂ ਉਹਦੇ ਤੇ ਕਰ ਦਿਆ ਕਰੋ ਐਪ। ਆਹੋ ਐਪ ਕਿਹੜੀ ਬਣਾਈ ਮੈਂ? ਉਹ ਜਿਹੜਾ ਤੁਸੀਂ ਪਰਸੋਂ ਚੌਥ ਦੱਸਣੇ ਪੈਟਰੀ ਜਿਹੜਾ ਹਾਂ ਬਣਾਇਆ ਪੈਟਰੀਓਨ ਆਹੋ। ਪੈਟਰੀਓਨ ਹਾਂ ਆਹੋ ਪੈਟਰੀਓਨ ਤੇ ਲੇਕਿਨ ਫੈਸਲ ਸਾਹਿਬ ਉਹ ਪੇਡ ਆ, ਉਹ $18 ਪਰ ਮੰਥ ਨੇ। ਬੜੀ ਗੱਲ ਹੈ ਉਸਤਾਦ ਜੀ, $18 ਕਸਮ ਵਾਲੀ ਗੱਲ ਹੈ ਮੇਰੇ ਉਸਤਾਦ ਮੁਹਤਰਮ, $1800 ਹੋਣ ਤੇ ਫਿਰ ਵੀ ਦੁਨੀਆ ਵੇਖਣ ਆਵੇ। ਮੁਹੱਬਤਾਂ ਕਰਦੇ, ਤੁਹਾਨੂੰ ਪਤਾ ਹੀ ਨਹੀਂ ਆਪਣੀ ਕਦਰ ਦਾ। ਉਹ ਭਰਨਗੇ ਭਾਣ। ਉਸਤਾਦ ਜੀ ਮੈਨੂੰ ਇੰਨਾ ਪਤਾ ਵਾ, ਉੱਥੇ ਲੋਕਾਂ ਨੇ ਤੁਹਾਨੂੰ $2,000 ਦੇ ਕੇ ਵੀ ਉਹ ਪਰਚੇਜ਼ ਕਰਕੇ ਕਲਿੱਪ ਦੇਖਣੇ। ਹੋ ਸਕਦਾ ਉਸਤਾਦ ਜੀ ਕਰ ਦੇਵੇ ਉਹ ਕਲਿੱਪ ਜਿਹੜੇ ਅਸੀਂ ਇੱਧਰ ਉੱਧਰ ਬੀਪਾ ਲਾ ਦੇ ਕੱਟਦੇ ਨੇ ਨਾ, ਤੇ ਮੈਂ ਦਾਅਵੇ ਨਾ ਕਰਨਾ ਇਹ ਸਾਡਾ ਜਿਹੜਾ ਅਗਰ ਇਹ ਟੀ ਟਾਈਮ ਵੇਖਣ ਨਾ ਜੋ ਅਸੀਂ ਹਰਕਤਾਂ ਵਿੱਚ ਕਰਦੇ ਆ, ਕਈ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਨਹੀਂ ਹੁੰਦੀਆਂ ਉਸਤਾਦ ਜੀ, ਉਹ ਉੱਥੇ ਲੈ ਜਾਓ। ਚੱਲ ਥੋੜੀ ਸਾਜ ਯਾਰ ਮੇਰੀ ਗੱਲ ਸੁਣੋ, ਤੇ ਉੱਥੇ ਸਿਰਫ ਲਿਖ ਦਿਓ ਕਿ ਬੱਚੇ ਨਾ ਦੇਖੇ। 5000 ਰੁਪਇਆ ਮਹੀਨਾ ਬਣਦਾ, 5000 ਰੁਪਇਆ ਮਹੀਨਾ। ਕੋਈ ਮਸਲਾ ਨਹੀਂ ਕਈ ਉਸਤਾਦ ਵਿਚਾਰੇ ਜੀ। ਐਸੇ ਵੀ ਨੇ ਜਿਨ੍ਹਾਂ ਦੀ 30-35 ਹਜ਼ਾਰ ਤਨਖਾਹ ਵਾ, ਵਿਚਾਰੇ ਉਹ ਕਿੱਥੇ ਜਾਣਗੇ? ਉਹ ਉਸਤਾਦ ਜੀ ਵਿੱਚ ਕਰੇ ਸਾਰੇ 30-35 ਵਾਲੇ ਆ, ਕੀ ਹੋ ਗਿਆ? ਨਹੀਂ ਬੜੇ ਮੁਹੱਬਤ ਕਰਨ ਵਾਲੇ ਨੇ, ਜਿੱਥੇ ਮਹੀਨੇ ਦੇ ਨੈਟ ਦਾ 10-10 ਹਜ਼ਾਰ ਖਰਚ ਦਿੰਦੇ, 5 ਤੁਹਾਨੂੰ ਦੇ ਦੇਣਗੇ, ਨੈਟ ਤੁਹਾਡਾ ਕਰਕੇ ਲਵਾਉਂਦੇ ਆ। ਉਹ ਤਾਂ ਮੈਂ ਸਾਰਿਆਂ ਨੂੰ ਕਹਿ ਰਿਹਾ, ਮੈਂ ਤਾਂ ਲਿੰਕ ਦੇਤਾ ਸੀ ਕਿ ਭਾਈ ਪੈਟਰੀਓਨ ਦੇ ਉੱਪਰ ਆ ਜਾਓ। ਉੱਥੇ ਮੈਂ ਕੋਈ ਡਬਿੰਗ ਕਲਿੱਪ, ਕੋਈ ਐਸੀ ਉੱਥੇ ਫੁਟੇਜ ਜਿੱਥੇ ਮੈਂ ਇਕੱਲਾ ਬੈਠਾ, ਜਿਹੜਾ ਮਤਲਬ ਕਿ ਐਵੇਂ 3 ਮਿੰਟ ਦੀ ਕੋਈ ਗੱਲ ਹੋਈ ਹੈ, ਕੋਈ 4 ਮਿੰਟ ਦੀ ਗੱਲ ਹੋਈ ਹੈ, ਐਵੇਂ 1 ਮਿੰਟ ਦੀ ਕੋਈ ਆਈਟਮ ਹੋ ਗਈ, ਉਹ ਮੈਂ ਉੱਥੇ ਪਾਈ ਜਾਣੇ ਨੇ। ਸਾਰੀ ਗੱਲ ਪਤਾ ਕੀ, ਜਿਹਨੇ ਆਣਾ ਇੰਜੋਏ ਕਰਨਾ ਨਾ ਜ਼ਿੰਦਗੀ ਨੂੰ, ਇੰਜੋਏ ਕਰੋ ਯਾਰ, ਪੈਸੇ ਵਾਲ ਨਾ ਵੇਖੋ। ਨਹੀਂ ਠੀਕ ਹੈ ਉਸਤਾਦ ਜੀ, ਉਸ ਸਿਸਟਮ ਨੂੰ ਸੈਪਰੇਟ ਰੱਖੋ। ਤੇ ਜਿਹੜਾ ਇਦਾਂ ਦਾ ਕੋਈ ਹੁੰਦਾ ਨਾ ਬੀਪ ਵਾਲਾ ਸਿਸਟਮ, ਉਧਰ ਪੈਟਰੀ ਆਉਂਦੀ। ਉਹ ਬੀਪ ਵਾਲਾ ਨਹੀਂ, ਬੀਪ ਵਾਲਾ ਉਧਰ ਡਾਇਰੈਕਟ ਹੀ ਲੱਗੇ ਉਸਤਾਦ ਜੀ, ਮਜ਼ੇ ਵਾਲੇ ਆਹੋ। ਪੈਸੇ ਪੂਰੇ ਹੋ ਜਾਣੇ ਜੀ। ਅੱਛਾ, ਉਸਤਾਦ ਜੀ ਤੁਹਾਨੂੰ ਯਾਦ ਹੈ ਉਹ ਇੱਕ ਖਵਾਜਾ ਸਰਾਹ ਵਾਲਾ ਲਤੀਫਾ ਵੀ ਸੀ, ਤੁਸੀਂ ਸੁਣਾਇਆ? ਜਿਹੜਾ ਉਹ ਉਹਨੇ ਕਹਿਣਾ ਜਿਹੜਾ ਸੀ ਆਪਣੇ ਉਹ ਜਿਹੜਾ ਉਸਤਾਦ ਜੀ ਆਪਣੇ ਮਹਿਬੂਬ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਉਹ ਅੱਗੋਂ ਉਹਨੂੰ ਕਹਿੰਦਾ ਕਿ ਇਹ ਕੀ ਕੀਤਾ। ਹਾਂ ਉਹ ਅਸੀਂ ਨਹੀਂ ਕੁਝ ਖਾਣਾ ਪੀਣਾ ਹੁੰਦਾ ਬੇਟਾ, ਉਹ ਤੇ ਪੈਟਰੀਓਨ ਦੇ ਪਿਓ ਤੇ ਵੀ ਨਹੀਂ ਅਪਲੋਡ ਹੋ ਸਕਦਾ। ਉਸਤਾਦ ਜੀ ਉਹ ਨਹੀਂ ਹੋ ਸਕਦਾ ਉੱਤੇ। ਅੱਧਾ ਹੀ ਉਹ ਬਹੁਤ ਹੀ ਗੰਦਾ ਸੀ। ਨਹੀਂ ਉਹ ਰਹਿਣ ਦੋ, ਲੇਕਿਨ ਫੇਰ ਵੀ ਕਰਦੀ ਉਹ ਨਹੀਂ ਉਸਤਾਦ ਜੀ ਕਰ ਦਿਓ ਖੈਰ। ਨਹੀਂ ਇਹ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਨਾ, ਬੜੀਆਂ ਮਜ਼ੇਦਾਰ ਗੱਲਾਂ। ਆ ਪਹਿਲੇ ਤੇ ਅੱਜ ਮੈਂ ਉਹ ਪਾਉਣਾ ਨਾ, ਉਹ ਜਿਹੜਾ ਆਹੋ ਜੀ, ਤੇ ਬੀਪ ਵਾਲਾ ਵੀ ਭਲਾ ਜਿੱਤੇ ਕਹਿੰਦਾ ਵਾ ਹੈਲੋ ਬਾਂਕੇ ਮੀਆਂ ਬੋਲ ਰਹੇ। ਹਾਂਜੀ ਉਹ ਇਹਦਾ ਜੀ ਆਏ ਹਾਏ ਉਹ ਅੱਜ ਮੈਂ ਸਪੈਸ਼ਲ ਸੁਣਾ ਕੇ ਉਹਦੇ ਤੇ ਅਪਲੋਡ ਕਰਦਾ। ਸਹੀ ਹੋ ਗਿਆ ਉਸਤਾਦ ਜੀ, ਉਹ ਲਾਜ਼ਮੀ ਕਰਨਾ ਉਸਤਾਦ ਜੀ। ਚਲੋ ਲੇਕਿਨ ਉਸਤਾਦ ਜੀ ਮੇਰੀ ਵਿਸ਼ ਪੂਰੀ ਨਹੀਂ ਹੋਈ ਉਸਤਾਦ ਜੀ। ਓਏ ਹਾਏ ਹੋਏ ਮੈਂ ਤਾਂ ਉਸਤਾਦ ਜੀ ਤੁਹਾਡਾ ਰਾਹ ਖੋਲਣ ਜਾ ਰਿਹਾ ਸੀ। ਹੈ ਚਲੋ ਬੇਟਾ ਮੇਰੀ ਗੱਲ ਸੁਣ ਫੈਸਲ, ਤੂੰ ਦੁਬਈ ਦਾ ਵੀਜ਼ਾ ਲੈ ਲਾ ਜਿਹੜਾ 골ਡਨ, ਇੱਥੋਂ ਆਰਾਮ ਨਾਲ ਤੂੰ ਚਲਾ ਜਾਣਾ। ਨਹੀਂ ਉਸਤਾਦ ਜੀ, ਹਾਂ ਵੈਸੇ ਇਹ ਗੱਲ ਉਸਤਾਦ ਜੀ ਅੱਛੀ ਆ। 골ਡਨ ਵੀਜ਼ਾ ਲੈ ਕੇ ਤੁਹਾਡਾ ਤਕਰੀਬਨ ਲੱਗਣਾ ਵਾ, ਕਿੰਨਾ ਲੱਗਣਾ ਉਸਤਾਦ ਜੀ? ਉਹ ਮਿੱਠੇ ਇੱਧਰ ਕੀ ਰੁਪਈਏ ਨਹੀਂ ਲੱਗੇ ਤੈਨੂੰ ਮੈਂ ਕੀ ਦੱਸਾਂ। ਮੈਂ ਤੇ ਉਸਤਾਦ ਹੋਰਾਂ ਨਾਲ ਗੱਲ ਕੀਤੀ ਸੀ, ਮੈਂ ਕਿਹਾ ਉਸਤਾਦ ਜੀ ਮੈਂ ਤਾਂ ਤੁਸੀਂ ਜਾਣੇ, ਮੈਂ ਤਾਂ ਉਸਤਾਦ ਜੀ ਤੁਹਾਡਾ ਰਾਹ ਖੋਲਣਾ ਸੀ ਜਾ ਕੇ। ਲੇਕਿਨ ਉਸਤਾਦ ਜੀ ਜ਼ਿਆਦਤੀਆਂ ਤੁਹਾਡੀਆਂ ਵੀ ਜੇ ਤੁਹਾਨੂੰ ਮੰਨਣਾ ਪਏਗਾ, ਜਿਹਨੂੰ ਕਹਿ ਰਹੇ ਆ ਮੇਰਾ ਰਾਹ ਸਿਰਫ ਰੱਬ ਖੋਲੇਗਾ, ਮੈਂ ਰੱਬ ਤੇ ਸਿੱਟੀ ਆ। ਵੈਸੇ ਕੋਈ ਯੂਕਾ ਕੈਨੇਡਾ ਸਾਨੂੰ ਵੀ ਦਿਖਾ ਦਿਓ ਉਸਤਾਦ ਜੀ। ਆਹੋ ਮੈਂ ਪਾਸਪੋਰਟ ਬਣਾਵਾਂ ਤਾਂ ਜੀ ਫੇ ਅੱਜ ਹੀ ਦੇ ਦੇਣ ਜਾ ਕੇ। ਮਾਨਾ ਤੁਸੀਂ ਓਏ ਯਾਰ ਤੁਸੀਂ ਦੁਬਈ ਤੇ ਜਾਓ ਨਾ। ਉਹ ਕਾਲੂ ਸਾਹਿਬ ਤੁਸੀਂ ਤੇ 2 ਦਿਨ ਨਹੀਂ ਜਾ ਸਕਦੇ, ਤੁਹਾਡੇ ਪਿੱਛੇ ਤੇ ਕੁੰਡੀ ਬਹੁਤ ਬੁਰੀ ਪਈ ਆ। ਨਹੀਂ ਨਹੀਂ ਉਸਤਾਦ ਉਸਤਾਦ ਜੀ ਜੀ ਮੈਂ ਐਗਰੀ ਕਰ ਰਿਹਾ ਹੈ, ਕੀ ਹੋ ਗਿਆ ਤੁਹਾਨੂੰ? ਫਾਈਨਲ- ਮੈਂ ਐਗਰੀ ਕੀਤਾ ਹੈ ਸਭ ਕੁਝ। ਫਾਈਨਲ ਹੋ ਗਿਆ ਉਸਤਾਦ ਜੀ। ਮੈਂ ਕਾਲੂ ਤੇ ਮਿੱਠਾ ਪੁਰੀਆ ਅਸੀਂ ਤੁਹਾਡੇ ਕੋਲ ਦੁਬਈ ਹੋ ਕੇ ਸਾਡੇ ਵੀਜ਼ੇ ਭੇਜ ਦਿਓ, ਠੀਕ ਹੈ। ਮੇਰੀਆਂ ਜੂੰ ਹੀ ਰਿਕਾਰਡਿੰਗਾਂ ਖਤਮ ਹੋਣੀਆਂ ਮੁਜ਼ਾਕਰਾਤ ਦੀਆਂ, ਜਾਨੂ ਉਹਨਾਂ ਨੇ ਆ ਜਾਣਾ। ਤੇ ਉਸ ਤੋਂ ਬਾਅਦ ਮੈਂ ਅਗਲੇ ਮੰਥ ਦੇ ਵਿੱਚ ਜਦੋਂ ਮਰਜ਼ੀ ਯਾਨੀ ਕਿ ਅਗਲੀ ਵਾਰ ਚੱਲ, ਹੁਣ ਉਸਤਾਦ ਜੀ ਨੂੰ ਆ ਲੈਂਦੇ ਹੋ ਨਾ, ਹੁਣ ਆ ਉਹ ਕੇ ਨਹੀਂ ਯਾਰ ਹੁਣ ਜਾਂਦੇ ਹਾਂ ਅਸੀਂ ਤੇ ਇਕੱਠੇ ਆ ਜਾਂਦੇ ਆ। ਹੁਣ ਅਸੀਂ ਇੱਥੇ ਬੜੇ ਸ਼ੋਅ ਕਰਨੇ ਭਰਾਵਾ, ਜਾਨੀ ਉਹ ਕਿ ਕੋਈ ਚਾਹ ਨਹੀਂ ਯਾਰ। ਟੀ ਟਾਈਮ ਕਰਨੇ, ਮੁਸ਼ਾਇਰੇ ਕਰਨੇ, ਉਹਦਾ ਓਏ ਕਰ ਲਈਏ ਨਾ। ਯਾਰ ਉੱਥੇ ਜਾ ਕੇ ਨਹੀਂ ਹੋ ਸਕਦੇ, ਜਾਨੀ ਕਿ ਜਾ ਉੱਥੇ ਕਿੱਥੇ ਕਰਨਾ? ਉੱਥੇ ਕਰ ਲਾਂਗੇ ਯਾਰ। ਉਸਤਾਦ ਜੀ ਤੁਸੀਂ ਨਾ ਆਣਾ, ਅਸੀਂ ਆਵਾਂਗੇ ਫਿਰ ਇਕੱਠੇ ਹੀ ਪਾਕਿਸਤਾਨ ਆਉਂਦੇ ਆ। ਇਹ ਉਸਤਾਦ ਜੀ ਸਿਰਫ ਇਸ ਗੱਲ ਤੋਂ ਤੁਹਾਨੂੰ ਕਹਿ ਰਹੇ ਤੁਸੀਂ ਨਾ ਆਉਣਾ ਕਿ ਭਾਜੀ ਖੁੱਲ ਖਲਾ ਕੇ ਸਟੂਡੀਓ ਆਉਂਦੇ ਆ, ਕੋਈ ਟਾਈਮ ਨਹੀਂ, ਜਦੋਂ ਦਿਲ ਕਰ ਚੱਲ ਜਾਂਦੇ। ਇਹ ਬੰਦਸ਼ ਦੇ ਕਰਕੇ ਤੁਹਾਨੂੰ ਕਹਿੰਦੇ ਤੁਸੀਂ ਨਾ ਆਉਣਾ। ਚਲੋ, ਫੈਸਲ ਸਾਹਿਬ ਇੱਕ ਮਿੰਟ ਮੇਰੀ ਗੱਲ ਸੁਣ ਲਓ,
ਫੈਸਲ ਸਾਹਿਬ ਦੁਬਈੋਂ ਆ ਕੇ ਅੱਗੇ ਉਹੀ ਜਾ ਸਕਦਾ ਜਿਹਦਾ ਇੱਥੇ 2 ਸਾਲ ਦਾ ਜਾਂ ਕੋਈ ਪੱਕਾ ਜਾਂ 골ਡਨ ਵੀਜ਼ਾ ਲੱਗਾ। ਵਿਜ਼ਿਟ ਤੇ ਦੁਬਈ ਆ ਕੇ ਤੁਸੀਂ ਅੱਗੇ ਨਹੀਂ ਜਾ ਸਕਦੇ। ਉਸਤਾਦ ਜੀ ਗੱਲ ਪਤਾ ਕੀ ਹੈ, ਮੈਨੂੰ ਕੋਈ ਸ਼ੌਕ ਨਹੀਂ। ਵਿਜ਼ਿਟ ਤੇ ਦੁਬਈ ਆ ਕੇ ਤੁਸੀਂ ਇਸ ਤਰ੍ਹਾਂ ਜਾ ਸਕਦੇ ਹੋ ਕਿ ਤੁਸੀਂ ਪਾਕਿਸਤਾਨ ਦੇ ਵਿੱਚੋਂ ਸਾਰੇ ਵੀਜ਼ੇ ਲਵਾਓ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਦੁਬਈ ਆਓ, ਦੁਬਈ ਤੁਹਾਡਾ ਪੂਰਾ ਹੋਵੇ ਟਾਈਮ ਅੱਗੇ ਚਲ ਜਾਓ, ਤੁਹਾਡੇ ਕੋਲ ਸਾਰੀ ਉਹਦੀ ਡਿਟੇਲ ਹੋਵੇ, ਤੁਸੀਂ ਇਦਾਂ ਜਾ ਸਕਦੇ ਹੋ। ਤੇ ਵੀਜ਼ੇ ਤੁਹਾਨੂੰ ਪਾਕਿਸਤਾਨ ਚੋਂ ਲਵਾਉਣੇ ਪੈਣੇ ਆ। ਉਸਤਾਦ ਜੀ ਹੁਣ ਮੈਂ ਜਾ ਰਿਹਾ ਵਾਂ ਇੰਡੀਆ, ਹਾਂਜੀ ਨਾਲ ਤੁਸੀਂ ਜਾ ਰਹੇ ਹੋ ਤੇ ਮਿੱਠਾ ਜਾ ਰਿਹਾ ਨਾਲ ਮੇਰੇ। ਉਹ ਯਾਰ ਭਰਾਵਾ ਲੈ ਜਾ ਸਾਨੂੰ ਮੈਂ ਜਾ ਰਿਹਾ ਨਾ, ਮੈਂ ਤੈਨੂੰ ਕਹਿਣ ਡਿਆ ਨਾ, ਬਸ ਤੁਸੀਂ ਉਸਤਾਦ ਜੀ ਤੁਸੀਂ ਫਿਰ ਦੇਖ ਲੈਣਾ ਸ਼ਡਿਊਲ ਜਿਹੜਾ ਵੀ ਹੈ। ਲੇਕਿਨ ਮੇਰੀ ਇੱਕ ਵਿਸ਼ ਸੀਗੀ ਕਿ ਅਸੀਂ ਸਾਰੇ ਤੁਹਾਡੇ ਕੋਲ ਦੁਬਈ ਆਉਂਦੇ ਹਾਂ, ਮੈਂ ਰਿਕਾਰਡਿੰਗਾਂ ਖਤਮ ਕਰਕੇ ਤੇ ਦੁਬਈ ਆਉਂਦੇ ਹਾਂ, ਫਿਰ ਉੱਥੋਂ ਅਸੀਂ ਇਕੱਠੇ ਪਾਕਿਸਤਾਨ ਆਵਾਂਗੇ। ਅੱਲਾ ਦੇ ਬੰਦੇ, ਮੈਂ ਵੀਜ਼ਾ ਲਵਾ ਰਿਹਾ ਪੱਕੇ 2-2 ਸਾਲ ਦੇ। ਮਿੱਠੇ ਦਾ ਲੱਗ ਗਿਆ, ਮਿੱਠੇ ਦਾ ਕੱਲ ਪਰਸੋਂ ਆ ਜਾਣਾ ਵੀਜ਼ਾ। ਲਵ ਯੂ ਉਸਤਾਦ ਜੀ, ਸ਼ੁਕਰੀਆ। ਉਸ ਤੋਂ ਬਾਅਦ ਮੈਂ ਤੇਰਾ ਲਵਾ ਦੇਣਾ, ਕਾਲੂ ਦਾ ਲਵਾ ਦੇਣਾ, ਤੇ ਉਸ ਤੋਂ ਬਾਅਦ ਤੁਸੀਂ ਆਓ ਇੱਥੇ। ਉਸਤਾਦ ਜੀ ਮੇਰਾ 골ਡ ਸਟਾਰ ਵਾਲਾ ਲਵਾਉਣਾ, ਮੈਂ ਕਿਹੜਾ? ਤੁਹਾਨੂੰ ਫੇਰ ਕਹਿਣ ਡਿਆ। ਕਿਹੜਾ? ਓਏ ਤੁਸੀਂ- ਭਾਈ ਤੇਰਾ ਖਾਤਾ ਵੀ ਨੁੱਕਰ ਵਾਲੀ ਦੁਕਾਨ ਤੇ ਉਹ ਚੱਲ। 골ਡ ਸਟਾਰ ਵਾਲੇ ਲੱਗਿਆ ਉਹ ਵਾ। ਬੇਟੇ ਨੂੰ ਖੋਤਾ ਘੋੜਾ ਬਰਾਬਰ ਨਹੀਂ ਰੱਖਣਾ। ਕਹਿੰਦੇ ਤੇਰਾ ਖਾਤਾ ਵੀ ਨੁੱਕਰ ਵਾਲੀ ਦੁਕਾਨ ਤੇ। ਉਸਤਾਦ ਜੀ 골ਡਨ ਲਵਾਉਣਾ ਜਾਂ 골ਡ ਸਟਾਰ ਵਾਲਾ ਜਾਂ ਸਿਲਵਰ ਵਾਲਾ? ਮੇਰਾ ਆਰਟੀਫੀਸ਼ੀਅਲ ਲਵਾ ਦਿਓ ਜੀ। ਉਹ ਯਾਰ ਤੁਹਾਡੀ ਘੜੀ ਜਾਓ, ਸੁਭਾਨ ਅੱਲਾ, ਸਮਾਰਟ ਵਾਚ ਨਾ ਯਾਰ ਇਹ। ਮੇਰਾ ਇੱਕ ਵੀਰ ਆਉਂਦਾ ਬੜਾ ਪਿਆਰ ਵਾਲਾ, ਇੱਥੇ ਦੁਬਈ ਹੁੰਦਾ, ਆ ਕੇ ਚੁੱਪ ਕਰਕੇ ਬਹਿ ਜਾਂਦਾ ਉੱਥੇ ਕੈਫੇ ਜਿੱਥੇ ਮੈਂ ਬਹਿਣਾ ਨਾ ਆਧੀ ਰਾਤ ਤੇ, ਉੱਥੇ ਚੁੱਪ ਕਰਕੇ ਬਹਿ ਜਾਂਦਾ ਵਾ। 6-6 ਘੰਟੇ ਵਿਚਾਰਾ ਬੈਠਾ ਰਹਿੰਦਾ, ਸਿਰਫ ਇਸੇ ਚੱਕਰ 'ਚ ਕਿ ਵੀ ਮੈਂ ਵੀ ਬੈਠਾ। ਹਾਏ ਉਹ ਹਾਏ ਕੱਲ ਹਾਏ। ਆਇਆ ਤੇ ਆ ਕੇ ਤੇ ਉਹਨੇ ਆ ਕੇ ਜਨਾਬ ਜੀ ਇਹ ਮੈਨੂੰ ਗਿਫਟ ਦਿੱਤਾ ਤੇ ਮੈਨੂੰ ਬਹੁਤ ਪਸੰਦ ਆਈ ਯਾਰ ਕਸਮ। ਹਾਏ। ਉਸਤਾਦ ਜੀ ਵੈਸੇ ਬਹੁਤ ਪਿਆਰੀ ਘੜੀ ਹੈ। ਉਸਤਾਦ ਜੀ ਭਲਾ ਇੱਥੇ ਵਾਲੀ ਅੰਗੂਠੀ ਨਾਲ ਲੈ ਕੇ ਇੱਥੇ ਪਈ ਆ? ਨਹੀਂ, ਇੱਕ ਤੇ ਆਹ ਅੰਗੂਠੀ ਹੈ ਨਾ ਜਿਹੜੀ ਉਦੋਂ ਮਿਲੀ ਸੀ, ਜਿਹੜੀ ਉਹ ਮਿੱਠੇ ਪਹਿਲੇ ਇੱਕ ਮਿਲੀ ਸੀ, ਯਾਦ ਆ? ਹਾਂਜੀ ਆਹੋ। ਉਹ ਕਿੱਥੇ ਆ? ਉਹ ਨਹੀਂ ਲੱਭੀ। ਯਾਰ ਸਾਈ ਤੁਸੀਂ ਸਾਨੂੰ ਫੜਾ ਲਿਆ ਕਰੋ, ਚੀਜ਼ਾਂ ਨੂੰ ਹਿਫਾਜ਼ਤ ਕਰਿਆ ਕਰੋ। ਉਸਤਾਦ ਜੀ ਪਤਾ ਨਹੀਂ ਉਹ ਇਹ ਕਿਹੜੇ ਇੱਕ ਤੁਹਾਡੀ ਉਹ ਸੌਰੀ ਯਾਰ ਤੁਹਾਡੇ ਕੋਲ ਹੀ ਆ, ਫੜਾਉਣ ਦੀ ਕਿਹੜੀ ਲੋੜ ਆ? ਦੇ ਦਿਓ ਵਾਪਸ। ਨਹੀਂ ਕਿ ਤੁਹਾਨੂੰ ਪਹਿਲੇ ਪਿੱਛੇ ਨਹੀਂ ਮਿਲੀ ਸੀ ਉਹ ਕੱਟ ਵਾਲੀ, ਉਹ ਨੀਲੇ ਤੇ ਨੰਗ ਵਾਲੀ, ਉਹ ਕਿੱਥੇ ਆ? ਉਹੀ ਕਹਿ ਰਿਹਾ ਨਾ, ਉਹ ਕੁਵੈਤ ਚੋਂ ਕਿ ਪਤਾ ਨਹੀਂ ਕਿਤੋਂ ਦੋਸਤ ਨੇ, ਬੜੀ ਪਿਆਰੀ ਸੀ। ਆਹੋ। ਉਹ ਕੋਈ ਗੇਮ ਹੈ ਆਫਿਸ ਦੇ ਵਿੱਚ ਸਾਡੇ, ਸ਼ੈਤਾਨੀ ਕੂਵਤ ਕੋਈ ਹੈ। ਉਸਤਾਦ ਜੀ ਤੁਹਾਡਾ ਇੱਕ ਮਸ਼ਵਰਾ ਕਰਨਾ ਸੀ ਮੈਂ ਪਰਸਨਲ। ਅਸੀਂ ਚਲੇ ਜਾਈਏ ਉੱਠ ਕੇ ਫੇ ਹੈ। ਉਸਤਾਦ ਜੀ ਟਾਈਮ ਆਇਆ ਤੁਹਾਡੇ ਕੋਲ 2 ਮਿੰਟ? ਹਾਂਜੀ। ਮੈਨੂੰ ਨਾ ਕਿੰਨੇ ਯਾਰ ਦੋਸਤ ਨਾ, ਰਿਸ਼ਤੇਦਾਰਾਂ ਨੇ ਵੀ ਕਿਹਾ, ਯਾਰਾਂ ਦੋਸਤਾਂ ਨੇ ਵੀ ਕਿਹਾ, ਉਹਨੇ ਕਿ ਮਾਸ਼ਾਅੱਲਾ ਹੁਣ ਤੂੰ ਨਾ ਤੇਰੀ ਏਜ ਕਾਫੀ ਹੋ ਗਈ ਆ, ਹੁਣ ਤੂੰ ਮਾਸ਼ਾਅੱਲਾ ਫੇਮਸ ਵੀ ਹੈਗਾ, ਕੋਈ 4 ਜੀ ਤੁਹਾਨੂੰ ਜਾਣਦੇ, ਅੱਲਾਹ ਤਾਲਾ ਦਾ ਸ਼ੁਕਰ ਆ, ਤੇ ਤੇਰੀ ਬਹਿਣੀ ਖਲੋਈ ਵੀ ਚੰਗੇ ਬੰਦੇ ਆ, ਤੇ ਉਸਤਾਦ ਜੀ ਨਾਲ ਵੀ ਆਉਣਾ, ਤੇ ਹੁਣ ਕਿਸੇ ਤਰੀਕੇ ਨਾਲ ਨਾ ਉਸਤਾਦ ਜੀ ਨਾਲ ਮਸ਼ਵਰਾ ਕਰਕੇ ਵੇਪ ਸ਼ੁਰੂ ਕਰ। ਇਹ ਕਰਨਾ ਚਾਹੀਦਾ ਕਿ ਨਹੀਂ? ਸਿਗਰਟ ਪੀਣਾ ਤੂੰ? ਨਹੀਂ ਉਸਤਾਦ ਜੀ। ਉਹ ਪਤਾ ਕੀ ਗੱਲ ਆ, ਇਹ ਮਸ਼ਵਰਾ ਦੇਣ ਵਾਲੇ ਸਹੀ ਨਹੀਂ ਮਸ਼ਵਰਾ ਦਿੰਦੇ ਹੁੰਦੇ। ਮੈਂ ਤਾਂ ਤੁਹਾਡੇ ਕੋਲ ਯਾਰ ਹਾਂ, ਤੂੰ ਵੇਪ ਵੀ ਛੱਡ, ਸਿਗਰਟ ਵੀ ਛੱਡ, ਡਾਇਰੈਕਟ ਪਾਊਡਰ ਤੋਂ ਸ਼ੁਰੂ ਕਰ। ਇਹਦਾ ਕੋਈ ਨੁਕਸਾਨ ਤੇ ਨਹੀਂ? ਨਹੀਂ ਕੋਈ ਨੁਕਸਾਨ ਨਹੀਂ। ਪੂਰੇ 15 ਦਿਨ ਦੀ ਹੜਤਾਲ ਆ ਬਾਜ਼ਾਰ ਦੇ ਵਿੱਚ। ਹੁਣ ਜਦੋਂ ਤੁਸੀਂ ਆਉਣਾ, ਉਹਦੇ ਅਤਰਾਂ ਦਾ ਇੱਕ ਕਾਟਨ ਲੈ ਕੇ ਆਉਣਾ ਛੋਟਾ ਜਿਹਾ। ਅੱਲਾ ਜ਼ਿੰਦਗੀ ਕਰੇ, ਅੱਲਾ ਖੈਰ ਕਰੇ। ਜਿਹੜਾ ਬੋਲੇ ਉਹੀ ਅਤਰ ਯਾਰ ਦੁਬਈ ਦੇ ਵਿੱਚੋਂ ਇੱਕ ਅਤਰ ਮਿਲਦਾ ਵਾ 10 ਦਿਰਹਮ ਦਾ, ਹਾਂ। ਉਹ ਫੈਸਲ ਸਾਹਿਬ। ਲੇਕਿਨ ਉਸਤਾਦ ਜੀ ਉਹ ਅਤਰ ਤੁਸੀਂ ਲਾਉਣਾ ਵਾ ਤੇ ਤੁਹਾਨੂੰ ਇੰਜ ਲੱਗਣਾ ਕਿ ਕਮ ਸੇ ਕਮ ਨਾ ਇੱਕ 1000-1200 ਦਿਰਹਮ ਵਾਲੀ ਕੋਈ ਚੀਜ਼ ਲੱਗੀ ਹੈ। ਅੱਛਾ ਜੀ। ਅੱਛਾ ਜੀ। ਹਾਂਜੀ। ਉਸਤਾਦ ਜੀ ਉਹਦਾ ਨਾਮ ਕੀ ਹੈ ਅਤਰ ਦਾ? ਨਾਮ ਨਹੀਂ ਨਾ ਦੱਸਣਾ, ਨਾਮ ਦੱਸਦਾ ਤੇ ਫਿਰ ਤੇ ਕੰਮ ਖਰਾਬ ਆ। ਉਹ ਮੈਂ ਸ਼ਰਟਾਂ ਤੁਹਾਡੀਆਂ ਲੈ ਲਈਆਂ ਨੇ, ਸ਼ਰਟਾਂ ਦੇ ਮੈਂ ਆਰਡਰ ਦਿੱਤੇ 7-8 ਸ਼ਰਟਾਂ। ਅੱਛਾ ਉਸਤਾਦ ਜੀ ਇੱਕ ਹੋਰ ਗੱਲ ਮੈਂ ਪੁੱਛਣੀ ਸੀਗੀ, ਤੇ ਆਪਣਾ ਬੜਾ ਪਿਆਰ ਵਾਲਾ ਜੀ ਕੋਈ ਹੋਵੇ, ਜਿਗਰ ਦਾ ਟੁਕੜਾ ਹੋਵੇ, ਤੁਸੀਂ ਬੇਇੰਤਹਾ ਉਹਦੇ ਨਾਲ ਮੁਹੱਬਤ ਕਰਦੇ ਹੋਵੋ, ਤੇ ਨਿਸ਼ਾਨੀ ਦੇ ਤੌਰ ਤੇ ਉਹਦੀ ਕੋਈ ਸ਼ੈ ਚੁੱਕ ਲੈਣੀ ਚਾਹੀਦੀ, ਗੁਨਾਹ ਤੇ ਨਹੀਂ? ਜਾਂ ਕੋਈ ਹੈਲੋ ਉਸਤਾਦ ਜੀ, ਉਹ ਪਰਚਲ ਲੈਟ ਵਾਪਸ ਹੋਣ ਲੱਗੀ ਜੇ। ਮੈਂ ਆਪਣੇ ਮੁਰਸ਼ਿਦਾਂ ਨੂੰ ਵੱਡਿਆਂ ਨੂੰ ਮਸ਼ਵਰਾ ਲੈ ਰਿਹਾ ਬਾਬਾ ਜੀ। ਬਾਬਾ ਜੀ ਦੱਸਣਾ ਜ਼ਰਾ। ਉਸਤਾਦ ਜੀ ਦਾ ਮਸ਼ਵਰਾ ਸੁਣੀ ਹੁਣ। ਉਸਤਾਦ ਜੀ ਸੋਚ ਰਹੇ ਨੇ ਕਿਹੜੀਆਂ ਸ਼ਾਵਾਂ ਗਾਇਬ ਹੋਈਆਂ ਦਰਸੋਂ। ਨਹੀਂ ਉਸਤਾਦ ਜੀ ਨੀਅਤ ਸਾਫ਼ ਸੀਗੀ, ਸੋਚ ਲਓ। ਨੀਅਤ ਸਾਫ਼ ਸੀਗੀ ਦੋਵਾਂ ਦੀ, ਜਿੰਨੇ ਵੀ ਚੁੱਕੀਆਂ ਨੇ, ਜੋ ਵੀ ਹੈ ਸਾਫ਼ ਨੀਅਤ ਨਾਲ ਕੋਈ ਸ਼ੈ ਚੁੱਕ ਲਈ ਜਾਏ ਤੇ ਉਹਦਾ ਕੋਈ ਟੈਨਸ਼ਨ ਤੇ ਨਹੀਂ ਤੁਸੀਂ ਲਓਗੇ? ਅੱਛਾ ਤਾਂ ਤੁਸੀਂ ਕਿਉਂ ਦੀ ਟੈਨਸ਼ਨ ਤੇ ਨਹੀਂ ਲੋਗੇ? ਨੀਅਤ ਮੈਂ ਸਾਫ਼। ਐਰਕੀ ਆਉਣਾ ਵਾ।
ਤੇ ਜਿਹੜਾ ਮੇਰਾ ਲੌਕ ਨਹੀਂ ਦਰਵਾਜ਼ੇ ਵਾਲਾ, ਹਾਂਜੀ ਉਹਨੂੰ ਮੈਂ ਮਜ਼ੀਦ ਉਹਦੇ 'ਚ ਮਤਲਬ 1-2 ਸਿਕਿਉਰਿਟੀ ਐਡ ਕਰਨੀ ਹੈ ਚੀਜ਼ਾਂ, ਉਸ ਤੋਂ ਬਾਅਦ ਤੂੰ ਜਿੱਦਾਂ ਮਰਜ਼ੀ ਚੁੱਕ ਲਿਆ ਕਰੀ, ਕੋਈ ਰੌਲਾ। ਅੱਛਾ ਮੈਂ ਕਿਹਾ ਸੀ ਕਹਿਣਗੇ ਮੈਂ ਲਾ ਕੇ ਤੁਹਾਡੇ ਬੂਠੇ ਤੇ ਕਰ ਦਿੰਦਾ, ਜਦੋਂ ਦਿਲ ਕੀਤਾ ਖੋਲ ਕੇ ਸ਼ਾਇਦ ਚੁੱਕ ਲਈ। ਦੇਖੋ ਉਸਤਾਦ ਜੀ ਤੁਹਾਡੀਆਂ ਹਰ ਚੀਜ਼ ਨਾਲ ਮੁਹੱਬਤ ਹੈ, ਕਸਮ ਵਾਲੀ ਗੱਲ ਜੇ। ਉਸਤਾਦ ਜੀ ਤੁਹਾਡਾ ਦਫ਼ਤਰ ਉਧਰ ਦਾ ਲੌਕ ਆ, ਜਿਹੜੇ ਉਹ ਲੌਕ ਦੇ ਵਿੱਚ ਕੁੜੀ ਨਹੀਂ ਬੋਲਦੀ ਸਟੂਈ ਚੜਾਈ, ਉਹ ਰੋਈ ਜਾਂਦੀ ਕਹਿੰਦੀ ਮੈਨੂੰ ਕੱਢੋ ਬਾਹਰ, ਉਹ ਕੱਲੀ ਡਰ ਗਈ ਜੇ। ਉਹ ਕੱਲੀ ਇੱਥੇ ਡਰ ਰਹੀ ਹੈ। ਆਹ ਨਹੀਂ ਉਹ ਠੀਕ ਹੋ ਜਾਏਗਾ ਸਾਰਾ ਸਿਸਟਮ, ਕੋਈ ਟੈਨਸ਼ਨ। ਫੈਸਲ ਸਾਹਿਬ ਗੱਲ ਇਹ ਹੈ ਕਿ ਜਿਹੜਾ ਯਾਰ ਜਿਹਦੇ ਨਾਲ ਤੁਹਾਨੂੰ ਇੰਨੀ ਮੁਹੱਬਤ ਹੁੰਦੀ ਆ, ਉਹਦੀ ਚੀਜ਼ ਚੁੱਕ ਕੇ ਕੀ, ਉਹਦੀ ਯਾਦ ਹੀ ਤੁਹਾਡੇ ਲਈ ਜਿਹੜੀ ਤੁਹਾਡੇ ਅੰਦਰ ਆ, ਉਹਦੀ ਸੋਚ, ਉਹਦੇ ਮੈਸੇਜ ਕੋ ਪਏ ਨੇ, ਉਹਦੀਆਂ ਕੋ ਕਾਲਾਂ, ਉਹਦਾ ਕੋਈ ਸਾਰਾ ਕੁਝ ਤੁਹਾਡੇ ਲਈ, ਉਹੀ ਸਾਰਾ ਕੁਝ ਆ ਉਹਦੇ ਮੈਸੇਜ। ਇੱਥੇ ਐਸੇ ਬੰਦੇ ਨੇ ਜਿਹੜੇ 20-20 ਸਾਲ ਆਪਣੇ ਪਿਆਰ ਵਾਲਿਆਂ ਦੇ ਮੈਸੇਜ ਸੰਭਾਲ ਕੇ ਰੱਖਦੇ ਨੇ। ਹਾਂਜੀ ਬਿਲਕੁਲ। ਹਾਂ ਜੀ ਚੁੱਕ ਲਈ ਚੀਜ਼। ਲੇਕਿਨ ਕੋਈ ਐਸੀ ਸ਼ੈ ਜਿਹੜੀ ਕਿ ਉਹਨੂੰ ਬੜੀ ਪਸੰਦ ਹੋਵੇ ਤੇ ਦੂਜੇ ਨੂੰ ਵੀ ਪਸੰਦ ਹੋਵੇ, ਉਹਦਾ ਨਹੀਂ ਉਹ ਹੋਵੇ ਕਿਹਦੀ ਸ਼ੈ, ਦੋਵਾਂ ਚੋਂ ਮਾਲਕ ਕੌਣ ਹੋਵੇ ਉਹਦਾ? ਤੁਹਾਡੇ ਕੋਲ ਮਸ਼ਵਰਾ ਲੈ ਰਿਹਾ ਵਾ। ਉਸਤਾਦ ਜੀ ਉਹੀ ਡਿਵਾਈਡ ਮਾਲਕ ਹੋਵੇ ਨਾ, ਉਹਨਾਂ ਦੋਵਾਂ ਚੋਂ ਇੱਕ ਬੰਦਾ ਮਾਲਕ ਹੋਵੇ। ਜਿਹਦੇ ਨਾਲ ਤੁਹਾਨੂੰ ਪਿਆਰ ਹੋਵੇ ਉਹਦੀ ਚੀਜ਼ ਹੋਵੇ ਉਹ। ਹਾਂ ਉਹਦੀ ਹਾਂਜੀ। ਜਦੋਂ ਚੀਜ਼ ਹੋਵੇ। ਹਾਂ ਤੇ ਫਿਰ ਉਹਦੀ ਆ, ਤੁਸੀਂ ਸਾਰੇ ਲੱਗਦੇ ਆ ਪਿਆਰ ਕਰਦੇ ਤੇ ਤੁਹਾਡੇ ਤੇ ਅਗਰ ਜਿਹਦੇ ਕੋਲ ਮਸ਼ਵਰਾ ਲੈ ਰਿਹਾ ਚੀਜ਼ ਉਹਦੀ ਹੋਵੇ, ਫਿਰ ਬੇਹੋਸ਼ੀ ਪੱਕੀ ਹੈ ਜਨਾਬ। ਨੀਅਤ ਸਾਫ਼ ਹੋਵੇ ਉਸਤਾਦ ਜੀ ਫੇਰ। ਹਾਂਜੀ ਨੀਅਤ ਸਾਫ਼ ਦੇ ਨਾਲ ਹੀ ਕੋਈ ਕਿਸੇ ਬੰਦੇ ਦੀ ਨੀਅਤ ਗੰਦੀ ਨਹੀਂ ਹੁੰਦੀ ਫੈਸਲ ਸਾਹਿਬ। ਤੇ ਉਹ ਸ਼ਾਇਦ ਨੀਅਤ ਜਾ ਕੇ ਬੜੀ ਖੂਬਸੂਰਤ ਉਹਨੂੰ ਉਹ ਸ਼ੀਸ਼ੇ ਦੀ ਪੈਕਿੰਗ ਦੇ ਵਿੱਚ ਉੱਪਰ ਰੱਖਿਆ ਹੋਵੇ, ਆਣ ਜਾਣ ਵਾਲੇ ਨਜ਼ਰ ਆਣਾ ਵੇਖਦੇ ਹੋਣ, ਉਹਦੀ ਸ਼ਰਟ ਕੋਈ ਹੋਵੇ ਜਾਂ ਮੁਹੱਬਤ ਕਰਨ ਵਾਲਾ ਜੀ ਲਵਰ ਦੀ ਕੋਈ ਸ਼ਰਟ, ਕੋਈ ਸ਼ੈ, ਅੰਗੂਠੀ, ਕੁਛ ਵੀ, ਐਨੀਮਨ ਕੁਛ ਵੀ ਹੋ ਸਕਦਾ। ਤੇ ਉਹ ਬੜੀ ਖੂਬਸੂਰਤ, ਯਾਨੀ ਕਿ ਸਿਰਫ ਉਹ ਵੇਖ ਕੇ ਉਹਨੂੰ ਉਹਦੇ ਦਿਲ ਨੂੰ ਤਸਕੀਨ ਮਿਲਦੀ ਹੈ ਕਿ ਯਾਰ ਮੇਰੇ ਲਵਰ ਦੀ ਚੀਜ਼ ਹੈ। डोला चेक कर उस्ताद। अरे सल्लू भाई लग रहे हैं साहब जी, सल्लू भाई क्या कहने। ਵਾਹ ਵਾਹ ਉਸਤਾਦ ਜੀ ਕੀ ਬਾਤ ਆ, ਬਹੁਤ ਅੱਛਾ। ਯਾਰ ਰੌਲਾ ਪਤਾ ਕੀ ਆ, ਕੁੱਕੜ ਟੰਗੇ ਹੁੰਦੇ ਨੇ ਤੇ ਇਹਨੂੰ ਮੈਂ ਐਡੀਟਿੰਗ ਦੇ ਵਿੱਚ ਇੱਥੇ ਤੱਕ ਲਿਆਉਣਾ ਵੇਖੀ। उस्ताद जी क्या कहने। ਇਹ ਆਉਣਾ ਵੀ ਐਡੀਟਿੰਗ 'ਚ ਹੀ ਆ ਜੀ, ਰੀਅਲ ਲਾਈਫ 'ਚ ਨਹੀਂ ਆਉਣਾ। नहीं ਮੈਂ नहीं ਜਿਮ ਸ਼ੁਰੂ ਕੀਤੀ ਆ, ਕਿਹਨੇ ਜੀ? ਜਿਮ ਕੈਰੀ ਸ਼ੁਰੂ ਕੀਤੀ ਆ। ਉਸਤਾਦ ਜੀ ਜਿੰਨਾ ਤੁਹਾਡਾ ਡੋਲਾ ਪੋਲਾ ਵਾਲਾ ਚੌਸੇ ਵਰਗਾ ਡੋਲਾ ਲੱਗਣ ਡਿਆ, ਨਰਮ ਜਿਹਾ। ओए होए होए उस्ताद जी बहुत अच्छे डोले बनाए तुसी यार, मैं भी बना रहा हां डोले। ਕਾਲੂ ਝੂਠ ਦੀ ਇੰਤਹਾ ਹੁੰਦੀ ਆ, ਉਹਨਾਂ ਨੇ ਕਹਿਤਾ ਵੀ ਸ਼ਰਟਾਂ ਲੈ ਲਈਆਂ ਪੁੱਤ, ਹੁਣ ਕਾਤੋਂ ਐਵੇਂ ਝੂਠ ਬੋਲਦਾ? यार मिठे हर गल छड़ दे, मैं तेन कह दिया सी बने। ਇੱਕ ਮਿੰਟ ਮੈਂ ਉਸਤਾਦ ਜੀ ਇੱਕ ਨਵੀਂ ਇਨਫੋਰਮੇਸ਼ਨ ਦਵਾਂ, ਜਾਓ ਪੁੱਤਰ ਤੁਹਾਡਾ ਗਿਫਟ ਹੀ ਤੁਹਾਨੂੰ ਦੇ ਰਿਹਾ ਜੀ। ਲਓ ਜੀ ਦੁਬਈ ਦਾ ਵੀ ਕੈਂਸਲ ਹੋ ਗਿਆ, ਓਕੇ ਹਾਂਜੀ ਫੈਸਲ ਸਾਹਿਬ ਦੱਸੋ। ਦੁਬਈ ਦਾ ਵੀ ਰਿਫਿਊਜ਼ ਹੋ ਗਿਆ। ਨਾ ਮਿੱਠੇ, ਲੇਕਿਨ ਉਸਤਾਦ ਜੀ ਮੈਂ ਕੈਨੇਡਾ ਨਹੀਂ ਛੱਡਣਾ। ਹਾਂ ਯਾਰ ਮੈਨੂੰ ਕਹਿਣਾ ਨਾ ਅੱਛਾ ਇਨਫੋਰਮੇਸ਼ਨ ਤੇ ਦੇ ਨਾ, ਉਹ ਯਾਰ ਇਨਫੋਰਮੇਸ਼ਨ ਤੇ ਦੇ। ਅੱਛਾ ਉਸਤਾਦ ਜੀ ਦੇਖੋ ਤੁਸੀਂ ਦੁਬਈ ਕਿੰਨਾ ਅਰਸਾ ਹੋ ਗਿਆ ਆ ਰਹੇ ਹੋ, ਮਾਸ਼ਾਅੱਲਾ ਹਾਂ 7 ਸਾਲ ਹੋ ਗਏ ਅਸੀਂ ਵੇਖਣ ਨੇ ਆ, ਹਾਂਜੀ ਕਾਫੀ ਚੱਕਰ ਲੱਗੇ। ਤੁਹਾਨੂੰ ਇੱਕ ਚੀਜ਼ ਦਾ ਨਹੀਂ ਪਤਾ ਹੋਣਾ, ਮੈਨੂੰ ਪਤਾ ਹੈ। ਦੱਸੋ ਹੁਕਮ। ਦੁਬਈ ਸ਼ਹਿਰ ਦੇ ਵਿੱਚ ਤੁਸੀਂ ਕਿਸ਼ਤਾਂ ਦੇ ਸ਼ਹਿਰ ਲੈਣੀ ਤੇ ਪੂਰੇ ਪੈਸੇ 'ਚ ਲੱਭੇਗੀ ਤੁਹਾਨੂੰ। ओए वाह 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 ਯਾਰ ਆਈਫੋਨ 5 ਲੱਖ ਦਾ ਨਾ ਤੇ ਤੁਹਾਨੂੰ 5 ਲੱਖ ਰੁਪਏ ਦਾ ਹੀ ਮਿਲੇਗਾ। वाह 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 वाह। ਤੁਸੀਂ 200 ਦਿਰਹਮ ਜਾਂ 20 ਦਿਰਹਮ 25 ਦਿਰਹਮ ਉਹਦੀ ਕਿਸ਼ਤ ਹੋਣੀ, और 40% वाला सीन कोई है नहीं ਕੁਛ ਵੀ ਨਹੀਂ। अच्छा जी। ਲੈ ਉਸਤਾਦ ਹੋਰਾਂ ਨੂੰ ਇਹੀ ਨਹੀਂ ਪਤਾ ਹੋਣਾ। ਮੰਨ ਲਾ ਤੂੰ ਯਕੀਨ ਮੰਨ ਲਾ, ਇੱਥੇ ਤਾਂ ਬੰਦੇ ਦੁਬਈ ਜਾ ਕੇ ਵੀ ਪੀਰ ਬਾਜ਼ਾਰ ਲੱਭਣੇ ਹੁੰਦੇ ਆ ਵੀ ਪੀਰ ਬਾਜ਼ਾਰ ਕਿੱਥੇ ਲੱਗਦਾ। ਉਸਤਾਦ ਜੀ ਇਹ ਸੱਚੀ ਗੱਲ ਹੈ ਕਿ ਝੂਠੀ ਗੱਲ ਹੈ? ਕਿਹੜੀ? ਇਹ ਜਿਹੜੀ ਆਈਫੋਨ ਤੁਸੀਂ ਲੈਣਾ ਹੈ ਤੇ ਤੁਹਾਨੂੰ ਪੂਰੇ ਪੈਸਿਆਂ 'ਚ ਮਿਲਣਾ ਹੈ ਤੇ ਦੇਣਾ ਤੁਸੀਂ ਇੰਸਟਾਲਮੈਂਟ। ਚਾਰ ਕਿਸ਼ਤਾਂ ਚ ਪੈਣ ਮਿਲਦਾ ਨਾ। ਮੈਂ ਨਹੀਂ 5 ਸਾਲ ਦੀਆਂ ਕਿਸ਼ਤਾਂ ਉਸਤਾਦ ਜੀ ਚੌਧਰੀ ਕਾਰਪੋਰੇਸ਼ਨ ਹੁੰਦੇ ਆ। ਨਹੀਂ 5 ਸਾਲ ਉੱਥੇ ਦੀ ਚੌਧਰੀ। ਬਗੈਰ ਤਾਂ 4 ਕਿਸ਼ਤਾਂ ਦੇ ਵਿੱਚ, ਆਹੋ 4 ਕਿਸ਼ਤਾਂ ਦੇ ਵਿੱਚ ਤੁਸੀਂ ਪੈਸੇ ਦੇ ਸਕਦੇ, ਸੇਮ ਪ੍ਰਾਈਸ ਉਸਤਾਦ ਜੀ ਕੋਈ ਨਾਇਤ ਕਰਦੇ ਹੋ ਵੀ ਤੁਹਾਡੇ 4 ਮਹੀਨੇ। ਯਾਨੀ ਅਗਰ ਤੁਸੀਂ 1000 ਦਿਰਹਮ ਦੀ ਚੀਜ਼ ਲਾਈ ਨਾ, ਤੁਸੀਂ 250 ਰੁਪਏ 4 ਵਾਰੀ ਦੇਣਾ। ਲੇਕਿਨ ਉਹਦੇ ਵਿੱਚ ਵੀ ਤੁਹਾਡਾ ਇੱਥੇ ਬੈਂਕ ਅਕਾਊਂਟ ਜ਼ਰੂਰੀ ਆ, ਔਰ ਬੈਂਕ ਅਕਾਊਂਟ ਦੀ ਲਿਮਟ ਉਹ ਅਗਰ ਅਪਰੂਵ ਕਰਨ ਉਨੀ ਤੇ ਫਿਰ
ਉਸਤਾਦ ਜੀ ਤੁਹਾਡਾ ਤੇ ਠੀਕ ਹੈ, ਜਰਾ ਲੈ ਦਿਓ, ਕੀ ਹੋ ਜਾਣਾ ਉਸਤਾਦ ਜੀ। ਨਹੀਂ ਉਹ ਸਭ ਤੋਂ ਕਸਮ ਪਹਿਲੇ ਵਾਲੀ ਗੱਲ ਹੈ ਜੀ, ਮੈਨੂੰ ਮੋਬਾਈਲ ਦੇ ਬੜੇ ਮਿਹਣੇ ਵੱਜਣ ਦੇ ਭਾਜੀ ਉਸਤਾਦ ਜੀ ਨੇ ਕਿਹਾ ਅਗਰ ਮੈਂ ਹੁਣ ਆਈਫੋਨ ਕਿਸੇ ਨੂੰ ਲੈ ਕੇ ਦੇਣਾ ਸਭ ਤੋਂ ਪਹਿਲੇ ਮਿੱਠੇ ਨੂੰ ਲੈ ਕੇ ਦੇਣਾ ਵਾ। ਮਿੱਠੇ ਨੇ ਤੂੰ ਨਾ 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 ਕੁਛ ਨਹੀਂ। ਮਿੱਠੇ ਆ ਨੇ ਕੀ ਬੈਟਰੀ ਕੀਤਾ ਆਉਣ ਆ ਬੈਟਰੀ ਮਿੱਠੇ ਆਉਣ ਨੇ ਵਾਲਾ ਕੀ ਕੀਤਾ? ਕੰਟੈਂਟ ਨਾ ਦੇ ਮੈਨੂੰ, ਬੈਟਰੀ ਆਉਣ ਵਾਲਾ ਕੰਟੈਂਟ ਨਾ ਦੇ ਹਲੇ। ਮਿੱਟੇ ਨੇ ਕਿਆ ਕੁਝ ਵੀ ਨਹੀਂ ਕਿਆ ਨਹੀਂ ਕੁਛ ਵੀ। ਹੁਣ ਮੈਨੂੰ ਪਤਾ ਮੈਂ ਬੈਟਰੀ ਆਉਣ ਤੇ ਓਕੇ ਹੋ ਗਿਆ ਨਾ, ਤੇ ਤੁਸੀਂ ਐਡੇ ਬਗੈਰ ਤੋਂ ਤੁਸੀਂ ਵਿੱਚ ਗੱਲ ਕਰਕੇ ਕਹਿ ਕੇ ਉਸਤਾਦ ਜੀ ਇਹ ਕੱਟ ਕੇ ਬੈਟਰੀ ਆਉਣ ਤੇ ਲਾ ਦਿਓ। ਮੇਰੇ ਤਾਂ ਜ਼ਿਹਨ 'ਚ ਮੈਨੂੰ ਤਾਂ ਨਾ ਹੀ ਨਹੀਂ ਬੈਟਰੀ ਦਾ ਆਉਂਦਾ। ਮਿੱਠਾ ਤੇ ਅੱਛਾ ਯਾਰ ਮਿੱਠੇ ਤੂੰ ਕੀ ਕੀਤਾ ਵਾ, ਤੈਨੂੰ ਕਾਹਤੋਂ ਦੇਣਾ ਵਾ? ਲਓ ਜੀ ਜੈਨੂਨ ਗੱਲ ਆ, ਤੁਹਾਨੂੰ ਪਤਾ ਪਹਿਲੇ ਛੋਟਾ ਫੋਨ ਸੀਗਾ, ਹੁਣ ਘਰ ਵਾਲੇ ਸੇਮ ਭਾਈ ਹੈਲਡ ਹੁੰਦਾ। ਉਸਤਾਦ ਜੀ ਮੈਂ ਤੁਹਾਡੇ ਕੋਈ ਲੈਣਾ ਵਾ ਤਾਂ ਤੁਸੀਂ ਆਪ ਲੈ ਕੇ ਦੇਣਾ ਕਿ ਲੈ ਪੁੱਤੋ ਹੀ ਰੱਖ ਲਾ, ਭਾਵੇਂ ਥੋੜਾ ਥੋੜਾ ਕਰਕੇ ਛੱਡ ਦੇਣਾ, ਕੋਈ ਨਹੀਂ। ਹਾਂ ਠੀਕ ਆ ਮਿੱਠਾ ਜੀ, ਮੈਨੂੰ ਤੇਰੇ ਤੇ ਤਬਾਰ ਆ। ਦੇਖ ਤੂੰ ਅੱਗੇ ਏਸੀ ਲਿਆ ਸੀ, ਉਹਦੇ ਵੀ ਤੇ ਤੂੰ ਹੌਲੀ ਹੌਲੀ ਕਰਕੇ ਤੇ ਨਹੀਂ ਨਾ ਦਿੱਤੇ। ਹਾਂਜੀ ਇਹ ਗੱਲ ਆ। ਉਹ ਮੇਰੀ ਇਹ ਤਕਦੀਰ ਇਦਾਂ ਹੀ ਤੂੰ ਆਪਣਾ ਵਿਹਾਰ ਜਿਹੜਾ ਬਣਾਇਆ ਨਾ, ਉਹ ਟੈਨਸ਼ਨ ਨਾ ਲੈ, ਕੋਈ ਰੌਲਾ ਨਹੀਂ। ਨਾਲੇ ਤੁਸੀਂ ਕਹਿੰਦੇ ਯਾਰ ਤੁਹਾਨੂੰ ਜਿਹੜੀ ਸ਼ੈ ਦੀ ਲੋੜ ਆ ਤੁਸੀਂ ਮੈਨੂੰ ਦੱਸਣਾ। ਇੱਕ ਆ ਸਰਦੀਆਂ ਤੁਸੀਂ ਏਸੀ ਵਾਪਸ ਲੈ ਲਓ, ਉਹਦਾ ਹਿੱਸਾ ਨੂੰ ਆਈਫੋਨ ਦੇ ਦਿਓ। ਆਈਫੋਨ ਗਰਮੀ ਨੂੰ ਵਾਪਸ ਲੈ ਲੈਣਾ, ਏਸੀ ਦੇਣਾ। ਏਦਾਂ ਆਪਣੀ ਆਈ ਚਲਾਈ ਲੱਗੀ ਰਹੇਗੀ। ਫ੍ਰਿਜ ਵੀ ਲੈ ਜਾ, ਬੈੱਡ ਵੀ ਲੈ ਜਾ, ਅੰਦਰੋਂ ਸਮਾਨ ਲੈ ਜਾ ਸਾਰਾ ਹੀ, ਆਈ ਚਲਾਈ ਚੇਂਜ ਕਰ ਕਰਕੇ। ਕਾਲੂ ਤੁਹਾਡੀ ਯੂਜ਼ਿੰਗ ਜਿਹੜੀ ਹੈ ਨਾ, ਉਹ ਆਈਫੋਨ ਵਾਲੀ ਨਹੀਂ ਹੈਗੀ, ਤੁਹਾਡੀ ਐਂਡਰੋਇਡ ਵਾਲੀ ਯੂਜ਼ਿੰਗ ਆ। ਮੈਂ ਤੇ ਇਹਦਾ ਯੂਜ਼ ਨਹੀਂ ਕਰਦਾ। ਨਹੀਂ ਉਸਤਾਦ ਜੀ ਮੇਰੀ ਗੱਲ ਸੁਣੋ। ਐਂਡਰੋਇਡ ਬੜੇ ਅੱਛੇ ਸੈੱਟ ਹੁੰਦੇ, ਤੁਹਾਨੂੰ ਮੈਂ ਐਂਡਰੋਇਡ ਲੈ ਦਿੰਦਾ, ਸੈਮਸੰਗ ਦਾ ਬਾਤ ਕੋਈ ਕਰਿਆ ਕਰੋ। 3310 ਜਦੋਂ ਆਇਆ ਸੀ ਉਦੋਂ ਆਈਫੋਨ ਰੱਖਿਆ ਸੀਗਾ। ਉਸਤਾਦ ਜੀ ਤੁਸੀਂ ਸਾਨੂੰ ਅੱਜ ਗੱਲਾਂ ਕਰਦੇ ਉਸਤਾਦ ਜੀ, ਇੰਜ ਤੇ ਨਾ ਕਰੋ ਨਾ। ਚਲੋ ਮੈਂ ਦੱਸਦਾ, ਤੁਸੀਂ ਨਾ ਮੈਨੂੰ ਆਈਫੋਨ ਅਗਰ ਨਹੀਂ ਲੈ ਕੇ ਦੇਣਾ, ਆਈਫੋਨ ਵੈਸੇ ਵੀ ਚੋਰ ਫੋਨ ਹੈ, ਐਵੇਂ ਲੋਕੀ ਵੇਖ ਕੇ ਨਾ ਆਈਫੋਨ ਮਹਿੰਗਾ, ਤੁਸੀਂ ਮੈਨੂੰ ਅੱਛਾ ਜਿਹਾ ਜੇ ਸੀਰੀਅਸ ਕਹਿ ਰਹੇ ਹੋ ਉਸਤਾਦ ਜੀ, ਮਾਜ਼ਰਤ ਮੇਰਾ ਹੈਡ ਹੁੰਦਾ ਬਹੁਤ ਘੰਟਾ ਕਾਲ ਨਹੀਂ, ਉਹਦੀ ਆਵਾਜ਼ ਵੀ ਸਪੀਕਰ ਵੀ ਖਰਾਬ, ਕੋਈ ਅੱਛਾ ਜਿਹਾ ਜੈਗੋ ਜਿਹਾ ਜਿਹੜਾ 8128 ਤੋਂ ਵੀ ਤਹਾ ਹੋਵੇ, ਉਹਦੀ ਡਿਸਕ੍ਰਿਪਸ਼ਨ ਉਹ ਲੈ ਕੇ ਦੇ ਦਿਓ ਮੈਨੂੰ। ਇਹ ਮਿੱਠਾ ਸਾਹਿਬ ਤੁਹਾਨੂੰ ਯਾਦ ਹੋਏਗਾ 1.5-2 ਸਾਲ ਪਹਿਲੇ ਉਧਰਲੇ ਦਫ਼ਤਰ ਤੁਸੀਂ ਮੋਬਾਈਲ ਲਿਆ ਸੀ ਆਪਣੇ ਇੱਕ ਦੋਸਤ ਕੋ। ਉਸਤਾਦ 3 ਸਾਲ ਪਹਿਲੇ ਲਿਆ ਸੀ ਆਪਾਂ OnePlus, ਉਹੀ ਚੱਲਣ ਡਿਆ। ਚਲੋ ਠੀਕ ਹੈ, ਚਲੋ ਮੈਂ ਲੈ ਦੇਣਾ ਪੰਜ ਲੈ। ਉਸਤਾਦ ਜੀ ਮੇਰੇ ਮੋਬਾਈਲ ਦਾ ਕੀ ਕੀਤਾ ਵਾ? ਮੈਂ ਨਹੀਂ ਕਿਸੇ ਯਾਰ ਸੱਜਣ ਉਹ ਕੋਲ ਲਾਲਚ ਲੈ ਕੇ ਗਿਆ, ਠੀਕ ਕਰਨਾ, ਪੁੱਛ ਉਹਨੂੰ ਕਰਾ ਲਿਆ ਉਹਨੇ ਕਿ ਨਹੀਂ। ਉਹ ਕਹਿੰਦੇ ਕਰਾ ਲਿਆ ਵਾ, ਤੇ ਉਹ ਪੈਸੇ ਪੁੱਛਣ ਦਿਆ ਕਿੰਨੇ 1500 ਰੁਪਏ ਮੈਂ ਕੋਲੋਂ ਦੇਣੇ ਉਹ ਵੀ। ਆਹੋ ਤੂੰ ਦੇ ਦੇਣਾ, ਫਿਰ ਮੈਂ ਤੈਨੂੰ ਦੁਆਵਾਂ ਦੇਵਾਂਗਾ। ਤੇ ਉਹ ਏਅਰਫੋਨਾਂ ਦੇ ਵੀ ਪੁੱਛਣ ਦਿਆ ਸੀਗਾ। ਏਅਰਫੋਨ ਉਹ ਵੀ ਤੂੰ ਦੇ ਦੇਣਾ, ਫਿਰ ਕਰ ਲਾਂਗੇ। ਉਸਤਾਦ ਜੀ ਤੁਸੀਂ ਦੋ ਕੁ ਚੀਜ਼ਾਂ ਮੇਰੇ ਲਈ ਫਿਰ ਲੈ ਕਰ, ਕੇ ਆਣੀ। ਤੂੰ ਉਹ ਵੀ ਦੇ ਦੇਣਾ, ਫਿਰ ਕਰ ਲਾਂਗੇ ਨੰਬਰ ਬਲੌਕ ਇੱਕ ਦੂਜੇ ਦਾ। ਉਹ ਦਾਨਸ਼ ਨਾਲ ਵਿਆਹ ਵੀ ਗੱਲ ਕਰ ਲਈ, ਉਹ ਕੋਈ ਨਹੀਂ। ਉਸਤਾਦ ਜੀ ਤੁਸੀਂ ਜਦੋਂ ਵੀ ਆਣਾ ਮੇਰੇ ਲਈ ਦੋ ਸ਼ੈਵਾਂ ਲੈ ਕੇ ਆਣੀਆਂ, ਮੈਨੂੰ ਬਹੁਤ ਜ਼ਰੂਰੀ ਚਾਹੀਦੀਆਂ ਨੇ। ਹਾਂਜੀ ਓਕੇ ਹੁਕਮ। ਇੱਕ ਸਟੇਸ਼ਨਰ ਤੇ ਇੱਕ ਬੁਰਸ਼ ਕੱਪੜੇ ਧੋਣ ਵਾਲਾ, ਉਹ ਮਸ਼ੀਨ ਖਰਾਬ ਹੋਈ ਹੈ ਜੀ, ਘਰ ਧੋਣੇ ਹੁੰਦੇ ਆ। ਚਲੋ ਓਏ ਉਹਦੀ ਗੱਲ ਤੇ ਸੁਣ ਲੈ ਯਾਰ। ਇੱਕ ਹੇਅਰ ਵਾਲਾ ਆਹੋ ਸਟੇਸ਼ਨਰ, ਉਹ ਜਿਹੜੇ ਵਾਲ ਸਿੱਧੇ ਕਰੀਦੇ ਨੇ, ਤੇ ਇੱਕ ਘਰ ਸਕਰਾਬ। ਵਾਸਤੇ। ਆਹੋ ਘਰ ਵਾਸਤੇ ਨਹੀਂ Okay, ਹੋਰ ਮੈਨੂੰ ਚਾਹੀਦਾ, ਤੁਸੀਂ ਮੈਂ ਜਿਹਨੂੰ ਮਰਜ਼ੀ ਦਵਾਂ। ਨਹੀਂ ਉਹ ਘਰ ਵਾਸਤੇ, ਮੈਂ ਘਰ ਵਾਸਤੇ ਦੇਣਾ। ਜੇ ਮੈਂ ਲਿਆਇਆ ਤਾਂ ਮੈਂ ਘਰ ਵਾਸਤੇ ਦੇਣਾ, ਆਪਣੀ ਭੈਣ ਵਾਸਤੇ, ਭਤੀਜੀਆਂ ਵਾਸਤੇ। ਚਲੋ ਜਿੰਨੂੰ ਮਰਜ਼ੀ ਦਵਾਂ। ਮੈਂ ਲੈ ਆਉਂਗਾ ਆਪੇ ਹੀ, ਕੋਈ ਲੋੜ ਨਹੀਂ ਤੁਹਾਡੀ ਸ਼ਾਇਦ। ਠੀਕ ਹੈ, ਦੱਸ ਹਾਂਜੀ ਸਹੀ। ਬੈਟਰੀ ਆਉਣਾ ਕਿ ਟੀ ਟਾਈਮ? ਟੀ ਟਾਈਮ ਨਹੀਂ, ਟੀ ਟਾਈਮ। ਓਕੇ ਚਲੋ ਠੀਕ। ਯਾਰ ਆਪਾਂ ਭੁੱਲ ਇਹ ਗਿਆ। ਮੈਨੂੰ ਲੱਗਦਾ ਟੀ ਟਾਈਮ ਦੇ ਵਿੱਚੋਂ ਨਾ 38 ਮਿੰਟ ਬੈਟਰੀ ਆਉਣ ਤੇ ਜਾਇਆ ਕਰਨੇ, 11 ਕੁ ਮਿੰਟ ਟੀ ਟਾਈਮ ਤੇ ਰਹਿ ਜਾਇਆ ਕਰਨੇ। ਮੈਂ ਤਾਂ ਕਿਹਾ ਉਹੀ ਹੋ ਗਿਆ, T10 ਵੀਊ ਆਉਂਦੇ 70,000 ਤੇ ਬੈਟਰੀ ਹੁਣ ਮਿਲੀਅਨ ਟੱਪ ਗਿਆ। ਚਲੋ ਜੀ ਓਕੇ ਜੀ, ਨਾਜ਼ਰੀਨ ਟਾਈਮ ਪੂਰਾ ਹੋ ਗਿਆ। ਸ਼ੋਅ ਦਾ ਆਪਣਾ ਬਹੁਤ ਖਿਆਲ ਰੱਖੋ। ਇਨਸ਼ਾਅੱਲਾ ਤਾਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਠੀਕ ਹੈ ਫੈਸਲ ਸਾਹਿਬ? ਓਕੇ ਲਵ ਯੂ ਜੀ ਸਾਰਿਆਂ ਨੂੰ, ਥੈਂਕ ਯੂ। ਇੰਜ ਕਰੋ ਸਾਰੇ ਜਣੇ, ਸਾਰਿਆਂ ਨੂੰ ਇੰਜ ਕਰਿਆ ਕਰੋ। ਸਾਰੇ ਇੰਜ ਕਰ ਲਿਆ? ਯੈਸ। ਓਕੇ ਨਾਜ਼ਰੀਨ, ਲਵ ਯੂ, ਆਪਣਾ ਬਹੁਤ ਖਿਆਲ ਰੱਖੋ। ਇਨਸ਼ਾਅੱਲਾ ਤਾਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰੱਖਾ ਜੀ।